ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ, ਜਿਹੜੀ ਕਿ ਨਾ ਸਿਰਫ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਦੇ ਨਾਲ ਜੁੜੀ ਹੋਈ ਹੈ ਬਲਕਿ ਸਾਡੀਆਂ ਸਰਕਾਰਾਂ ਦੇ ਵਿੱਚ ਕੰਮਕਾਰ ਦੇ ਕੀ ਹਾਲਾਤ ਨੇ, ਸਰਕਾਰਾਂ ਦੀ ਆਪਸੀ ਇੰਟੈਲੀਜੈਂਸ ਕਿੰਨੀ ਕੁ ਮਜ਼ਬੂਤ ਹੈ ਤੇ ਸੰਵਿਧਾਨਕ ਮਾਮਲਿਆਂ ਨਾਲ ਜੁੜੇ ਮਾਮਲਿਆਂ ਦੇ ਵਿੱਚ ਸਰਕਾਰਾਂ ਤੇ ਪਾਰਟੀਆਂ ਕਿਸ ਤਰ੍ਹਾਂ ਬਿਹੇਵ ਕਰਦੀਆਂ ਨੇ, ਇਹਨਾਂ ਸਾਰਿਆਂ ਦੀ ਪਰਦਾਫਾਸ਼ ਕਰਦਾ ਹੈ ਜਿਹੜਾ ਇਸ ਟਾਈਮ ਚਤੁਰਵੇਦੀ ਦਾ ਮਾਮਲਾ ਹੈ। ਸਵਾਲ ਇਹ ਪੈਦਾ ਹੋ ਗਿਆ ਵੀ ਜਿਹੜੀ ਚਤੁਰਵੇਦੀ ਦੀ ਚਤੁਰਾਈ ਹੈ ਇਹਦੇ ਪਿੱਛੇ BJP ਹੈ ਜਾਂ ਫਿਰ ਆਪ ਨੇ ਮੌਕਾ ਦਿੱਤਾ ਇਹਨੂੰ? ਪ੍ਰਵੀਨ ਜੀ, ਕੱਲ ਕਾਗਜ਼ਾਂ ਦੀ ਜਾਂਚ ਪੜਤਾਲ ਦਾ ਦਿਨ ਸੀ ਜੀ। ਨਾਮਜ਼ਦਗੀਆਂ ਦੇ ਵਿੱਚ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਦਾ ਉਮੀਦਵਾਰ ਰਜਿੰਦਰ ਗੁਪਤਾ ਮੈਦਾਨ 'ਚ ਸੀ ਤੇ 3 ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਭਰੇ ਸੀ। ਕਵਰਿੰਗ ਕੈਂਡੀਡੇਟ ਵਜੋਂ ਰਜਿੰਦਰ ਗੁਪਤਾ ਦੀ ਧਰਮ ਪਤਨੀ ਨੇ ਵੀ ਕਾਗਜ਼ ਭਰੇ ਹੋਏ ਆ ਜੀ। ਆਜ਼ਾਦ ਉਮੀਦਵਾਰ ਤਿੰਨਾਂ ਦੇ ਕੱਲ ਕਾਗਜ਼ ਉੜ ਗਏ, ਠੀਕ ਹੈ, ਰੱਦ ਹੋ ਗਏ। ਪਤਾ ਕਿ ਜਿਹੜਾ ਮਹਾਰਾਸ਼ਟਰ ਤੋਂ ਆਇਆ ਪ੍ਰਭਾਕਰ ਦਾਦਾ, ਉਹਦੇ ਕੋਲ ਨੰਬਰ ਹੀ ਨਹੀਂ ਸੀਗੇ 10 MLA ਦੇ, ਮਤਲਬ ਉਹ ਨਾਂ ਨਹੀਂ ਸੀਗੇ ਉਹਨਾਂ ਕੋਲ, ਹੈ ਨਾ, ਉਹਨੂੰ ਕਿਸੇ ਨੇ ਉਹ ਨਹੀਂ ਕੀਤਾ, ਇਸ ਲਈ ਉਹਦੇ ਕਾਗਜ਼ ਰੱਦ ਹੋ ਗਏ। ਇਸੇ ਤਰ੍ਹਾਂ ਜਿਹੜਾ ਤੇਲੰਗਾਨਾ ਹੈਦਰਾਬਾਦ ਤੋਂ ਆ ਕੇ ਜਿਹਨੇ ਕਾਗਜ਼ ਭਰੇ ਸੀ ਕਾਂਤੀ, ਉਹਦੇ ਕੋਲ ਵੀ ਇਹ 10 ਨਾਂ ਨਹੀਂ ਸੀਗੇ MLA ਦੇ, ਸੀ ਉਹਦੇ ਕਾਗਜ਼ ਵੀ ਰੱਦ ਹੋ ਗਏ। ਪਰ ਜਿਹੜਾ ਸਭ ਤੋਂ ਵੱਧ ਚਰਚਾ 'ਚ ਚੱਲਿਆ ਆ ਰਿਹਾ, ਪਹਿਲੇ ਦਿਨ ਤੋਂ ਸਭ ਤੋਂ ਪਹਿਲਾਂ ਕਾਗਜ਼ ਭਰ ਕੇ ਗਿਆ, ਰਾਜਸਥਾਨ ਜੈਪੁਰ ਤੋਂ ਆਇਆ ਜਿਹੜਾ ਨਵਨੀਤ ਚਤੁਰਵੇਦੀ ਆ, ਹੈ ਨਾ, ਉਹ ਕਹਿੰਦਾ ਮੇਰੇ ਕੋਲ ਤਾਂ 10 MLA ਵੀ ਨੇ ਤੇ ਉਹਨਾਂ ਦੇ ਦਸਤਖਤ ਵੀ ਨੇ, ਉਹਨਾਂ ਦੀ ਮੋਹਰਾਂ ਵੀ ਨੇ, ਮੇਰੇ ਕਾਗਜ਼ ਰੱਦ ਕਿਵੇਂ? ਅੱਛਾ। ਹੁਣ ਉੱਥੇ ਇੱਕਾ ਦੁੱਕਾ MLA ਪਹੁੰਚਦੇ ਵੀ ਨੇ। ਪਤਾ ਤਾਂ ਇਹ ਲੱਗਿਆ ਸੀਗਾ ਕਿ ਸੈਕਟਰੀ ਸਾਹਿਬ ਨੇ ਉਹਨਾਂ 10 MLA ਨੂੰ, ਜਿਨ੍ਹਾਂ ਦੇ ਦੂਸਰੀ ਵਾਰ ਨਾਮ ਆਏ ਸੀਗੇ, ਜਿਨ੍ਹਾਂ ਦੇ ਨਾਮ ਤੇ ਦਸਤਖਤ ਸੀਗੇ, ਤੱਕ ਪਹੁੰਚ ਅਪਰੋਚ ਕਰਕੇ ਕਿਹਾ ਸੀ ਵੀ ਪੰਜਾਬ ਦੀ ਵਿਧਾਨ ਸਭਾ 'ਚ ਆ ਕੇ ਉੱਥੇ ਸਕੱਤਰ ਸੈਕਟਰੀ ਦੇ ਦਫ਼ਤਰ 'ਚ ਆ ਕੇ ਤੁਸੀਂ ਦੱਸੋ ਕਿ ਦਸਤਖਤ ਤੁਹਾਡੇ ਹੈ ਜਾਂ ਨਹੀਂ ਹੈ। ਉਹਨਾਂ 'ਚੋਂ 2-4 ਤਾਂ ਆਏ, ਜ਼ਿਆਦਾਤਰ ਆਏ ਨਹੀਂ ਜੀ। ਜਦੋਂ ਐਡਾ ਵੱਡਾ ਮਾਮਲਾ ਹੋਵੇ, ਦੀ ਸ਼ਮੂਲੀਅਤ ਦਾ ਪਹਿਲੂ ਹੋਵੇ, ਨਕਲੀ ਅਸਲੀ ਦਸਤਖਤਾਂ ਦਾ ਮੁੱਦਾ ਹੋਵੇ ਤੇ MLA ਇਹਨੂੰ ਗੰਭੀਰਤਾ ਨਾਲ ਨਾ ਲੈਣ, ਫਿਰ ਕੀ ਮੰਨੀਏ ਜੀ? ਸ਼ਰਾਰਤ ਹੈ ਕੋਈ, ਉਹਨਾਂ ਨੂੰ ਕੋਈ ਹੁਕਮ ਹੈ, ਕੋਈ ਆਦੇਸ਼ ਹੈ? ਸਹੀ ਹੈ, ਬਿਲਕੁਲ। ਹੁਣ ਹੋਇਆ ਕੀ ਕਿ ਜਦੋਂ ਕਾਗਜ਼ਾਂ ਦੀ ਪੜਚੋਲ ਹੋਈ ਤੇ ਜੀ MLA ਨੇ ਸੈਕਟਰੀ ਸਾਹਿਬ ਕੋਲ ਸੁਨੇਹਾ ਲਾਤਾ ਜੀ ਕਿ ਅਸੀਂ ਦਸਤਖਤ ਨਹੀਂ ਕੀਤੇ। ਠੀਕ ਹੈ ਨਾ, ਮਤਲਬ ਮੁੱਕਰ ਗਏ MLA, ਆਪਾਂ ਜੇ ਉਸ ਭਾਸ਼ਾ 'ਚ ਕਹੀਏ ਕਾਗਜ਼ਾਂ ਨੂੰ ਦੇਖ, ਜਾਂ ਜੇ MLA ਭਾਸ਼ਾ 'ਚ ਕੀ ਤਾਂ MLA ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ ਕਿ ਜੀ ਸਾਡੇ ਕਿਸੇ ਨੇ ਦਸਤਖਤ ਕਰ ਲਏ। ਹੁਣ ਉਸ ਹਵਾਲੇ ਨਾਲ ਉਹ ਕਾਗਜ਼ ਰੱਦ ਕਰ ਦਿੱਤੇ ਗਏ। ਸੈਕਟਰੀ ਸਾਹਿਬ ਕਹਿੰਦੇ ਵੀ ਮੇਰਾ ਤਾਂ ਅਧਿਕਾਰ ਖੇਤਰ ਰੱਦ ਕਰਨ ਤੱਕ ਹੈ, ਮੈਂ ਤਾਂ ਕਾਗਜ਼ਾਂ ਦੀ ਪੜਚੋਲ ਕਰਨੀ ਆ, ਸਹੀ ਆ ਤਾਂ ਸਹੀ ਪਾਉਣੇ ਆ, ਨਹੀਂ ਆ ਤਾਂ ਰੱਦ ਕਰਨੇ ਆ, ਕਾਨੂੰਨੀ ਪ੍ਰਕਿਰਿਆ ਦਾ ਕੰਮ ਨਹੀਂ ਹੈ, ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਫਿਰ ਕਿਸ ਦੇ ਅਧਿਕਾਰ ਖੇਤਰ 'ਚ ਆਉਂਦਾ ਜੀ? ਇੱਕ ਪਾਰਟੀ ਜਿਹੜੀ ਰਾਸ਼ਟਰੀ ਪਾਰਟੀ ਹੈ, ਉਹ ਪਾਰਟੀ ਜਿਹਦੀ ਪੰਜਾਬ 'ਚ ਸਰਕਾਰ ਹੈ, ਉਹਦੇ MLA ਦੇ ਨਾਂ ਦੇ ਉੱਤੇ ਖਿਲਵਾੜ ਜੇ ਕੋਈ ਕਰ ਰਿਹਾ ਤੇ ਇਹ ਤੋਂ ਵੱਡੀ ਧੋਖਾਧੜੀ, ਇਹ ਤੋਂ ਵੱਡੀ, ਹੈ ਨਾ, ਹੋਰ ਭ੍ਰਿਸ਼ਟਾਚਾਰੀ ਕੀ ਹੋ ਸਕਦੀ ਹੈ ਜੀ? ਕਿ ਤੁਹਾਡੇ MLA ਦੇ ਕੋਈ ਨਾਮ ਇਹ ਨਾ ਲਿਖੇ, ਦਸਤਖਤ ਵੀ ਕਰ ਲਵੇ ਤੇ ਮੋਹਰਾਂ ਵੀ ਲਾ ਲਵੇ, ਤੁਸੀਂ ਕਹਿੰਦੇ ਹੋ ਅਸੀਂ ਨਹੀਂ ਕੀਤੇ, ਸਾਨੂੰ ਤਾਂ ਪਤਾ ਹੀ ਮੀਡੀਆ ਤੋਂ ਲੱਗਿਆ। ਸਹੀ ਹੈ। ਮੁੱਖ ਮੰਤਰੀ ਸਾਹਿਬ, ਤੁਸੀਂ ਮੁੱਖ ਮੰਤਰੀ ਹੋ, ਗ੍ਰਹਿ ਮੰਤਰਾਲਾ ਵੀ ਹੈ ਤੁਹਾਡੇ ਕੋਲ, ਤੁਹਾਨੂੰ ਰੋਜ਼ ਇਨਪੁਟ ਮਿਲਦੀ ਹੈ ਵਿਭਾਗਾਂ ਤੋਂ, ਤੁਹਾਡੇ ਅਫਸਰ ਲੱਗੇ ਹੋਣੇ ਜਿਹੜਾ ਰੋਜ਼ ਆ ਕੇ ਤੁਹਾਨੂੰ
ਬਰੀਫ ਦੱਸਦੇ ਕਰਨਾ ਹੁੰਦਾ ਕਿ ਪੰਜਾਬ 'ਚ ਕੀ ਹੋ ਰਿਹਾ। ਸਹੀ ਹੈ, ਤੇ ਬਿਲਕੁਲ। ਤੁਹਾਡੇ ਵਿਧਾਨ ਸਭਾ ਦੇ ਅੰਦਰ ਤੁਹਾਡੀ ਪਾਰਟੀ ਦੇ ਐਮਐਲਏ ਦੇ ਨਾਮਾਂ ਦੀ ਇੰਝ ਵਰਤੋਂ ਹੋ ਜਾਵੇ ਤੇ ਤੁਹਾਨੂੰ ਪਤਾ ਹੀ ਨਾ ਲੱਗੇ ਕਿਵੇਂ ਹੈ ਜੀ। ਇੰਨੇ ਰੋਟੀ ਨੂੰ ਉੱਚੀ ਕਹਿਣ ਵਾਲੇ ਹੋ ਤੁਸੀਂ। ਸਹੀ ਹੈ। ਹੁਣ ਇਹ ਤੋਂ ਵੇਖਾਂ ਵਾਲਾ ਪਹਿਲੂ, ਹੁਣ ਐਮਐਲਏ ਨੇ ਜੀ ਅਪੀਲ ਕਰਤੀ, ਥਾਣਿਆਂ 'ਚ ਜਾ ਕੇ ਜੀ ਐਪਲੀਕੇਸ਼ਨਾਂ ਦੇਤੀਆਂ ਜੀ ਕਿ ਪਰਚਾ ਦਰਜ ਕਰੋ। ਜ਼ਿਲ੍ਹਾ ਪੱਧਰ ਤੇ ਨਵਨੀਤ ਚਤੁਰਵੇਦੀ ਦੇ ਖਿਲਾਫ ਐਫਆਈਆਰ ਦਰਜ ਹੋ ਗਈ। ਕੱਲ ਕਾਗਜ਼ਾਂ ਦੀ ਰੋਲਾ ਫਰਾਲੀ ਚੱਲ ਰਹੀ ਸੀ, ਰੱਦ ਹੋਣ ਦਾ ਪ੍ਰਕਿਰਿਆ ਚੱਲ ਰਹੀ ਸੀ, ਉੱਥੇ ਨਵਨੀਤ ਚਤੁਰਵੇਦੀ ਬੈਠਾ, ਜਿਹੜੇ ਐਮਐਲਏ ਦੇ ਦਸਤਖਤ ਨੇ ਉਹਨਾਂ ਚੋਂ ਕਈਆਂ ਦੇ ਫੋਨ ਆ ਗਏ, ਇੱਕ ਦੋ ਆਪ ਆ ਗਏ, ਹੈਨਾ। ਉਹਨਾਂ ਚੋਂ ਕਿਸੇ ਨੇ ਮੰਗ ਨਹੀਂ ਕੀਤੀ ਕਿ ਜੀ ਸਾਡੇ ਦਸਤਖਤ ਤੇ ਜਾਲੀ ਨੇ, ਇਹਨਾਂ ਦੀ ਫੋਰੈਂਸਿਕ ਜਾਂਚ ਕਰਾਓ। ਇਹ ਮੰਗ ਕੌਣ ਕਰ ਰਿਹਾ? ਜਿਹਨੂੰ ਕਿਹਾ ਜਾ ਰਿਹਾ ਕਿ ਜਿਹਨੇ ਝੂਠੇ ਦਸਤਖਤ ਕੀਤੇ, ਉਹ ਕਹਿੰਦਾ ਜੀ ਜਾਂਚ ਕਰਾਓ, ਦਸਤਖਤ ਇਹਨਾਂ ਦੇ ਅਸਲੀ ਹੈ, ਇਹ ਹੁਣ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਦਬਾਅ ਹੇਠ ਮੁੱਕਰ ਗਏ। ਕਮਾਲ ਦੀ ਗੱਲ ਹੈ। ਉਹ ਬੰਦਾ ਕਹਿ ਰਿਹਾ। ਤੇ ਉਧਰੋਂ ਪਰਚੇ ਦਰਜ ਹੋਣ ਤੋਂ ਬਾਅਦ ਰੋਪੜ ਵਾਲੀ ਪੁਲਿਸ ਕਹਿੰਦੇ ਜੀ ਵਾਰੰਟ ਆਰਡਰ ਲੈ ਕੇ ਗ੍ਰਿਫਤਾਰ ਕਰਨ ਆ ਗਈ। ਜਦੋਂ ਗ੍ਰਿਫਤਾਰ ਕਰਨ ਆਈ ਤਦ ਕਹਿੰਦੇ ਜੀ ਉਹਦੀ ਰੱਖਿਆ ਦੇ ਵਿੱਚ, ਨਵਨੀਤ ਚਤੁਰਵੇਦੀ ਦੀ ਰੱਖਿਆ 'ਚ ਚੰਡੀਗੜ੍ਹ ਪੁਲਿਸ ਆ ਗਈ। ਬਕਾਇਦਾ ਬੱਤੀ ਵਾਲੀਆਂ ਗੱਡੀਆਂ ਪਹੁੰਚ ਗਈਆਂ ਤੇ ਉਹਨੂੰ ਬਿਠਾ ਕੇ ਉੱਥੋਂ ਕੱਢ ਕੇ ਲੈ ਕੇ ਚੱਲ ਗਏ। ਹੁਣ ਚੰਡੀਗੜ੍ਹ ਦੀ ਪੁਲਿਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ ਜੀ। ਪੰਜਾਬ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਚੰਡੀਗੜ੍ਹ ਦੀ ਪੁਲਿਸ ਬਚਾਉਣਾ ਚਾਹੁੰਦੀ ਹੈ। ਇਹ ਪੰਜਾਬ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਬਚਾਉਣਾ? ਮਤਲਬ ਕਿ ਚੰਡੀਗੜ੍ਹ ਦੀ ਪੁਲਿਸ ਚਾਹੁੰਦੀ ਹੈ ਕਿ ਬੀਜੇਪੀ? ਜੀ ਜੀ। ਸੋ ਇਹ ਚਤਰਾਈ ਕੌਣ ਕਰ ਰਿਹਾ? ਆਮ ਆਦਮੀ ਪਾਰਟੀ ਜਾਂ ਭਾਜਪਾ? ਹੁਣ ਅਮਨ ਅਰੋੜਾ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਇਹਦੇ ਪਿੱਛੇ ਬੀਜੇਪੀ ਹੈ। ਠੀਕ ਹੈ। ਪੰਜਾਬ ਨੂੰ ਇੰਨਾ ਤੁਸੀਂ ਥੱਲੇ ਲਿਆਏ ਕਿ ਤੁਹਾਡੇ ਰਾਜ ਦੇ ਵਿੱਚ ਚੋਣਾਂ ਦੀ ਪ੍ਰਕਿਰਿਆ, ਉਹ ਵੀ ਸਭ ਤੋਂ ਉੱਪਰਲੇ ਸਦਨ ਦੀ, ਉਹਨੂੰ ਮਜ਼ਾਕ ਬਣਾ ਕੇ ਰੱਖਤਾ ਤੁਸੀਂ। ਜੀ ਸਹੀ ਹੈ ਨਾ। ਤੇ ਤੁਸੀਂ ਕਹਿ ਰਹੇ ਹੋ ਜੀ ਕਿ ਮੈਂ ਕਹਿੰਦਾ ਆਪਾਂ ਪਹਿਲੀ ਨਜ਼ਰੇ ਸਮਝ ਤੋਂ ਮੰਨ ਲਈਏ ਕਿ ਬੀਜੇਪੀ ਇਹਦੇ ਪਿੱਛੇ, ਤੇ ਫਿਰ ਤੁਹਾਡੇ ਐਮਐਲਏ ਦੀ ਪਰੇਡ ਕਿਉਂ ਨਹੀਂ? ਤੁਹਾਡੇ ਐਮਐਲਏ ਤੁਹਾਡੀ ਉਹ ਪ੍ਰੈਸ ਕਾਨਫਰੰਸ ਵੀ ਕਿਉਂ ਨਹੀਂ ਬੈਠੇ? ਤੁਹਾਡੇ ਐਮਐਲਏ ਉੱਥੇ ਸੈਕਟਰੀ ਦਫ਼ਤਰ ਜਾ ਕੇ ਚਤੁਰਵੇਦੀ ਨੂੰ ਘੇਰਦੇ ਨਜ਼ਰ ਕਿਉਂ ਨਹੀਂ ਆਏ? ਤੁਸੀਂ ਚੰਡੀਗੜ੍ਹ ਦੇ ਵਿੱਚ ਅਰਜੀ ਦੇ ਕੇ ਜਿੱਥੇ ਘਟਨਾਕ੍ਰਮ ਵਾਪਰਿਆ, ਜਿੱਥੇ ਜੁਰਮ ਹੋਇਆ, ਉੱਥੇ ਸ਼ਿਕਾਇਤ ਕਿਉਂ ਨਹੀਂ ਦਰਜ ਕਰਾਈ? ਸਹੀ ਗੱਲ ਹੈ, ਬਿਲਕੁਲ। ਤੇ ਇਸ ਲਈ ਇਹ ਤਾਂ ਖੇਲਾ ਵੱਡਾ ਹੈ ਜੀ। ਫਿਰ ਕੋਈ ਕੌਣ ਖੇਡ ਰਿਹਾ ਇਹਦੇ ਪਿੱਛੇ? ਕੀ ਹੈ? ਠੀਕ ਹੈ, ਕਾਗਜ਼ ਰੱਦ ਹੋ ਗਏ, ਚੁਣਿਆ ਜਾਊਗਾ ਮਤਲਬ ਕਿ ਰਜਿੰਦਰ ਗੁਪਤਾ, ਕਿਉਂਕਿ ਉਹਦੀ ਪਤਨੀ ਦੇ ਕਾਗਜ਼ ਅੱਜ ਵਾਪਸ ਲੈ ਲਏ ਜਾਣਗੇ ਤੇ ਬਿਨਾਂ ਪਰ ਕੀ ਰਜਿੰਦਰ ਗੁਪਤਾ ਦੇ ਨਾਂ ਤੇ ਜਿਹੜਾ ਵਿਰੋਧ ਸੀ ਉਹਨੂੰ ਇਸ ਖੇਡ ਨੇ ਮੱਠਾ ਪਾਤਾ, ਉਹ ਤੋਂ ਧਿਆਨ ਹਟਾਤਾ। ਜੀ ਸਹੀ ਗੱਲ ਆ। ਜਾਂ ਬੀਜੇਪੀ, ਜੇ ਲੋਕ ਤਾਂ ਕਹਿੰਦੇ ਜੇ ਬੀਜੇਪੀ ਨੇ ਕੁਝ ਕਰਨਾ ਹੁੰਦਾ ਤਾਂ ਬੀਜੇਪੀ ਤਾਂ ਐਮਐਲਏ ਨੂੰ ਖਰੀਦ ਕੇ ਲਿਆ ਕੇ ਖੜੇ ਕਰ ਦਿੰਦੀ, ਦਸਾਂ ਨੂੰ ਨਹੀਂ ਉਹ ਤਾਂ ਵੋਟਾਂ ਵੀ ਪਵਾ ਲੈਂਦੀ। ਲੋਕ ਤਾਂ ਇਹ ਵੀ ਗੱਲਾਂ ਕਰਦੇ ਆ। ਜੀ ਸਹੀ ਹੈ। ਪਰ ਨਵਨੀਤ ਚਤੁਰਵੇਦੀ ਜਾਂਦਾ ਇਹ ਕਹੇਗਾ ਕਿ ਮੈਂ ਹਾਈ ਕੋਰਟ ਜਾਊਂਗਾ, ਮੇਰੇ ਨਾਲ ਧੋਖਾ ਹੋ ਗਿਆ, ਮੇਰੇ ਤੇ ਫਾਰਮ ਤੇ ਦਸਤਖਤ ਕਰਕੇ ਉਹਨੇ ਮੁੱਕਰ ਗਏ। ਕਮਾਲ। ਇਸ ਲਈ ਮਤਲਬ ਕਿ ਇਹਦੇ ਵਿੱਚ ਕੋਈ ਖੇਡ ਤਾਂ ਹੈ ਜੀ। ਹੁਣ ਇਹ ਕੌਣ ਖੇਡ ਰਿਹਾ ਕੌਣ ਨਹੀਂ, ਇਹ ਵੱਡਾ ਸਵਾਲ ਖੜਾ ਹੋ ਗਿਆ। ਬੀਜੇਪੀ ਤਾਂ ਪੋਲਿਟਿਕਸ ਕਰ ਸਕਦੀ ਹੈ, ਆਪਾਂ ਉਸ ਸੰਭਾਵਨਾ ਤੋਂ ਇਨਕਾਰ ਤਾਂ ਨਹੀਂ ਕਰ ਸਕਦੇ ਸ਼ਰਮਾ ਜੀ। ਆਪਾਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਪਾਕ ਸਾਫ਼ ਨਹੀਂ ਕਹਿੰਦੇ ਆਪਾਂ। ਹਾਂਜੀ ਜੀ ਨਹੀਂ, ਪਰ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਬੀਜੇਪੀ ਦੀ ਉਹ ਟੀਮ ਹੈ, ਮਿਲ ਕੇ ਇੱਕੋ ਸਾਰ ਕਰ ਲੈਂਦੇ ਸਾਰਾ। ਹਾਂਜੀ ਹਾਂ ਬਿਲਕੁਲ, ਲੋਕ ਤਾਂ ਇਹੀ ਕਹਿੰਦੇ ਆ ਬੀਜੇਪੀ ਦੀ ਟੀਮ ਆ। ਬਾਕੀ ਦੂਜੀ ਗੱਲ ਜਿਹੜੀ ਤੁਸੀਂ ਵਿਧਾਇਕਾਂ ਵਾਲੀ ਗੱਲ ਕਹੀ ਹੈ, ਬਿਲਕੁਲ ਜੇ ਉਹਨਾਂ ਕੋਲੇ 15-20 ਵਿਧਾਇਕ ਹੁੰਦੇ ਤਾਂ ਫਿਰ ਉਹ ਦੱਸ ਦਿੰਦੇ ਆਮ ਆਦਮੀ ਪਾਰਟੀ ਨੂੰ ਕਿ ਕਿਵੇਂ ਰਾਜ ਕਰੀਦਾ, ਕਿਵੇਂ ਸਰਕਾਰਾਂ ਡੇਗੀਆਂ ਨੇ, ਕਿਵੇਂ ਮੁੱਖ ਮੰਤਰੀ ਬਦਲੀਦੇ ਨੇ। ਉਹਨਾਂ ਕੋਲ ਤਾਂ ਹੈ ਕੁਛ ਨਹੀਂ ਹਲੇ, ਜਿਨ੍ਹਾਂ ਕੋਲੇ ਸਾਰਾ ਕੁਛ ਹੈ, ਜਿਨ੍ਹਾਂ ਕੋਲੇ 93-94 ਨੇ, ਉਹਨਾਂ ਤੋਂ ਕੰਟਰੋਲ ਹੀ ਨਹੀਂ ਹੋ ਰਿਹਾ। ਉਹਨਾਂ ਨੂੰ ਪਤਾ ਹੀ ਲੱਗ ਰਿਹਾ ਵੀ ਸਾਡੇ ਨਾਲ ਹੋਈ ਕੀ ਜਾਂਦਾ। ਜਿਵੇਂ ਜਿਹੜੀਆਂ ਖਬਰਾਂ ਨੇ, ਜਿਹੜੀਆਂ ਜਿਸ ਤਰੀਕੇ ਨਾਲ ਉਹ ਆ ਕੇ ਅਣਜਾਣਤਾ ਪ੍ਰਗਟਾਉਂਦੇ ਨੇ, ਤੇ ਜੇਕਰ ਇੰਨਾ ਕੁਛ ਹੋਣ ਦੇ ਬਾਵਜੂਦ ਜਿਹੜਾ ਤੁਹਾਡਾ ਸਵਾਲ ਹੈ ਕਿ ਮੁੱਖ ਮੰਤਰੀ ਸਾਹਿਬ ਕੋਲੇ ਹੋਮ ਹੈ, ਪੁਲਿਸ ਹੈ, ਇਨਪੁਟ ਹੈ, ਇਨਫੋਰਮੇਸ਼ਨ ਹੈ, ਉਹ ਕੀ ਕਰ ਰਹੇ ਨੇ? ਉਹਨਾਂ ਦੀ ਕਿੱਥੇ ਸਾਰਾ ਕੁਛ? ਕਿੱਥੇ ਮਹਿਕਮਿਆਂ ਦਾ ਕੰਮਕਾਜ ਹੈ? ਕਿੱਥੇ? ਤੇ ਤੁਹਾਡੇ ਵਿਧਾਇਕ ਜਿਹੜਾ ਗਵਾਹ ਮਦਈ ਤੇ ਇੱਕ ਭਾਸ਼ਾ ਬੋਲਦੇ ਹੁੰਦੇ ਨਾ ਆਪਾਂ, ਖਾਨ ਜੀ, ਗਵਾਹ ਸੁਸਤ ਤੇ ਮਦਈ ਚੁਸਤ ਵਾਲੀ ਗੱਲ, ਵੀ ਵਿਧਾਇਕ ਤੁਹਾਡੇ ਇਹ ਨਹੀਂ ਕਹਿ ਰਹੇ ਭਾਈ ਇਹਦੇ ਤੇ ਕਾਰਵਾਈ ਕਰੋ, ਇਹ ਤਾਂ ਸਾਡੇ ਨਾਲ 400 ਵੀ ਕਰ ਗਿਆ। ਉਹ ਉਲਟਾ ਉਹ ਬੰਦਾ ਕਹਿ ਰਿਹਾ ਕਿ ਫੋਰੈਂਸਿਕ ਜਾਂਚ ਕਰਾ ਲਓ। ਮਤਲਬ ਤੁਹਾਡੇ ਬੰਦਿਆਂ 'ਚ ਇੰਨਾ ਦਮ ਵੀ ਹੈ ਨਹੀਂਗਾ ਵੀ ਉਹ ਕਹਿ ਦੇਣ ਵੀ ਬਈ ਹਾਂਜੀ ਹਾਂ ਜੀ ਜੀ ਬਿਲਕੁਲ। ਸੋ ਕੁੱਲ ਮਿਲਾ ਕੇ ਇਹ ਜਿਹੜਾ ਡਰਾਮਾ ਇਹਨਾਂ ਦਾ ਡੈਮੇਜ ਹੀ ਕਰਕੇ ਜਾਊਗਾ। ਡੈਮੇਜ ਕੰਟਰੋਲ ਤਾਂ ਦੂਰ ਦੀ ਗੱਲ ਹੈ।
ਅਗਲੀ ਗੱਲ ਕਰੀਏ ਇਨਕਲਾਬ ਦੀ। ਜਦੋਂ ਦਾ ਪੰਜਾਬ 'ਚ ਇਨਕਲਾਬ ਆਇਆ, ਖਬਰਾਂ ਵੀ ਇਨਕਲਾਬ ਦੇ ਨਾਲ ਜੁੜੀਆਂ ਹੀ ਆ ਰਹੀਆਂ ਨੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤ ਵੇਚਣ ਦੀ ਵੀ ਕਹਿੰਦੇ ਤਿਆਰੀ ਹੈ। ਪੰਜਾਬੀਆਂ ਨੇ ਲੜ ਲੜਾ ਕੇ 65,000 ਕਿੱਲਾ ਤਾਂ ਬਚਾ ਲਿਆ, ਪਰ ਹੁਣ ਇਹ 100 ਕਰਕੇ ਪੈ ਗਏ ਜੀ। ਪਿਛਲੇ ਮੈਨੂੰ ਲੱਗਦਾ 2 ਮਹੀਨਿਆਂ 3 ਮਹੀਨਿਆਂ ਤੋਂ ਆਪਾਂ ਲਗਭਗ ਹਰ ਇੱਕ ਦੇ ਦਿਨ ਬਾਅਦ ਕੋਈ ਨਾ ਕੋਈ ਅਜਿਹੀ ਖਬਰ ਤੇ ਚਰਚਾ ਕਰਦੇ ਹਾਂ ਜਿਹਦੇ ਵਿੱਚ ਇਹ ਪਹਿਲੂ ਉੱਪਰਦਾ ਕਿ ਜੀ ਆਹ ਵੇਚਣ ਲੱਗੇ ਨੇ, ਆਹ ਵੇਚਣ ਲੱਗੇ ਨੇ, ਆਹ ਵੇਚਣ। ਬਿਲਕੁਲ ਸਹੀ ਹੈ। ਕਈ ਵਾਰ ਸਾਡੇ ਸਰੋਤਿਆਂ ਨੂੰ ਲੱਗਦਾ ਹੋਣਗੇ ਕਿਤੇ ਪਤਾ ਨਹੀਂ ਅਸੀਂ ਰੋਜ਼ ਇਹ ਖਬਰਾਂ ਕਿਉਂ ਲੈ ਕੇ ਬਹਿ ਜਾਂਦੇ। ਅਸਲ ਦੇ ਵਿੱਚ ਇਹ ਪੀੜਦਾਇਕ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਹਰ ਉਸ ਏਜੰਡੇ ਤੇ ਕੰਮ ਕਰ ਰਹੀ ਹੈ ਜਿਹਦੇ ਵਿੱਚੋਂ ਪੈਸਾ। ਜਦੋਂ ਇਹ ਏਜੰਡਾ ਹੋਵੇ ਫਿਰ ਸ਼ੰਕੇ ਸ਼ੋਭੇ ਹੋਰ ਵੱਡੇ ਹੋ ਜਾਂਦੇ ਨੇ ਜੀ, ਕਿਉਂਕਿ ਤੁਸੀਂ ਆਵਾ ਪ੍ਰਗਟਾਵਾ ਹਰ ਪਹਿਲੂ ਚੋਂ ਇਹ ਕਰਦੇ ਹੋ ਕਿ ਅਸੀਂ ਜੀ ਖਜ਼ਾਨੇ 'ਚ ਪੈਸੇ ਲਿਆਉਣੇ ਪਰ ਖਜ਼ਾਨਾ ਭਰਦਾ ਨਹੀਂ ਦਿਖਦਾ, ਕਰਜ਼ੇ ਦਾ ਬੋਝ ਵੱਧਦਾ ਦਿਖਦਾ ਤੇ ਖੀਸੇ ਭਾਰੀ ਹੁੰਦੇ ਦਿਖੀ ਜਾਂਦੇ ਜੀ। ਜੀ ਸਹੀ ਹੈ। ਫਿਰ ਤਾਂ ਸਵਾਲ ਆਉਣਗੇ। ਤੁਸੀਂ ਇਹ ਦੇਖੋ ਕਿ ਚੰਦ ਦਿਨ ਪਹਿਲਾਂ ਆ ਵੀਕਐਂਡ ਦੇ ਵਿੱਚ ਇਹਨਾਂ ਨੇ ਕੈਬਨਿਟ ਦੀ ਬੈਠਕ ਕੀਤੀ ਸੀ 2 ਦਿਨ ਪਹਿਲਾਂ। ਉਸ ਕੈਬਨਿਟ ਦੀ ਬੈਠਕ ਦੇ ਵਿੱਚ 3 ਫੈਸਲੇ ਲਏ ਸੀ। ਇੱਕ ਫੈਸਲਾ ਲਿਆ ਕਿ ਜੀ ਜਿਹੜੇ ਮੈਗਾ ਪ੍ਰੋਜੈਕਟ ਨੇ ਉਹਨਾਂ ਨੇ ਜੇ ਨਾਲ ਹੋਰ ਜ਼ਮੀਨਾਂ ਐਕਵਾਇਰ ਕਰਕੇ ਕਦੇ ਕਹਿੰਦਾ ਆ ਜਾਂਦੇ ਜੀ 2 ਕਿੱਲੇ ਜੋੜ ਦੋ 3 ਕਿੱਲੇ, ਨਹੀਂ ਐ ਨਹੀਂ ਹੋਊਗਾ, ਇੱਕੋ ਵਾਰ ਜੋੜਨੇ ਪੈਣਗੇ, ਜਿੰਨਾ ਵਾਧਾ ਕਰਨਾ ਉਹਦੇ ਵਿੱਚ ਤੇ ਉਹਦੀ ਆਹ ਫੀਸ ਹੋ ਪ੍ਰਤੀ ਕਿੱਲਾ ਇੰਨਾ ਸਰਕਾਰ ਨੂੰ ਪੈਸੇ ਦੇਣੇ ਪੈਣ। ਠੀਕ ਹੈ। ਦੂਸਰਾ ਫੈਸਲਾ ਕੀਤਾ ਕਿ ਜੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਜਾਂ ਏਦਾਂ ਸੁਸਾਇਟੀਆਂ ਬਣਾ ਕੇ ਕੋਈ ਫਲੈਟ ਬਣਾਉਂਦੇ ਨੇ ਉਹ ਹਿਸਾਬ ਕਿਤਾਬ ਪੂਰਾ ਕਰਕੇ ਆ ਜਾਣ, ਉਹ ਬਹੁ ਮੰਜ਼ਲੇ ਆ ਸਕਦੇ ਨੇ ਜੀ, ਹੁਣ ਅਸੀਂ ਉਹਨਾਂ ਨੂੰ ਮਨਜ਼ੂਰੀ ਦੇ ਦੇਵਾਂਗੇ ਜੀ ਜੀ, ਉਹ ਸਰਕਾਰ ਕੋਲ ਏਦਾਂ ਦਾ ਫੀਸਾਂ ਜਮ੍ਹਾਂ ਕਰਾ ਦੇਣ। ਤੀਜਾ ਕੀਤਾ ਜੀ ਦਰਿਆਵਾਂ 'ਚ ਰੇਤ ਆ ਗਈ ਜੀ, 85 ਸਾਈਟਾਂ ਅਸੀਂ ਤੈਅ ਕਰਤੀਆਂ, ਉੱਥੋਂ ਜੀ ਅਸੀਂ ਰੇਤ ਕੱਢਣ ਨੂੰ ਹਰੀ ਝੰਡੀ ਦੇਤੀ, ਹੁਣ ਰੇਤ ਕਢਾਵਾਂਗੇ ਜੀ, ਚੁਕਾਵਾਂਗੇ। ਹੁਣ ਇਹ ਤਿੰਨੇ ਫੈਸਲੇ ਇੰਝ ਦਿਖਾਉਂਦੇ ਨੇ ਕਿ ਜਿਵੇਂ ਜੀ ਲੋਕਾਂ ਨੂੰ ਰਾਹਤ ਦੇਤੀ, ਲੋਕਾਂ ਲਈ ਕੋਈ ਯੋਜਨਾ ਲਿਆਂਦੀ, ਪਰ ਤਿੰਨਾਂ ਦੇ ਵਿੱਚ ਮਨੀ ਜੁੜੀ ਹੈ ਜੀ। ਤਿੰਨੇ ਫੈਸਲੇ ਪੈਸੇ ਦੇ ਆਲੇ ਦੁਆਲੇ ਘੁੰਮਦੇ ਨੇ ਕਿ ਜੇ ਮੈਗਾ ਪ੍ਰੋਜੈਕਟ ਪਾਸ ਕਰਾਉਣੇ, ਸਰਕਾਰੀ ਫੀਸਾਂ ਜਿਹੜੀ ਲੱਗਣੀਆਂ, ਫਾਈਲ ਨੂੰ ਟਹੂਏ ਕਿਵੇਂ ਲੱਗਣੇ ਆ, ਫਾਈਲ ਨੂੰ ਪੈਰ ਕਿਵੇਂ ਲੱਗਣੇ ਆ, ਇਹ ਸਭ ਨੂੰ ਪਤਾ। ਇਸੇ ਤਰ੍ਹਾਂ ਬਹੁ ਮੰਜ਼ਿਲਾ ਵਾਲਾ ਮਸਲਾ ਹੈ, ਇਸੇ ਤਰ੍ਹਾਂ ਰੇਤ ਤਾਂ ਤੁਹਾਡੇ ਲਈ ਤਾਂ ਸੋਨਾ, ਕਿਸਾਨ ਲਈ ਮੁਸੀਬਤ ਹੈ। ਸਹੀ ਹੈ। ਤੇ ਇਸ ਲਈ ਹੁਣ ਤੁਸੀਂ ਦਰਿਆਵਾਂ ਦੀ ਰੇਤ ਦੀਆਂ ਸਾਈਟਾਂ ਤੈਅ ਕਰਦੇ ਫਿਰ ਇਹਨਾਂ ਨੂੰ ਤੁਹਾਨੂੰ ਪਹਿਲ ਕਦਮੀ ਪਈ ਹੈ ਕਿ ਕਿਸੇ ਤਰ੍ਹਾਂ ਪੈਸਾ ਬਟੋਰੀਏ। ਤੇ ਸਭ ਨੂੰ ਪਤਾ ਕਿ ਜੇ ਰੇਤ ਤੋਂ ਖਜ਼ਾਨੇ 'ਚ ਪੈਸਾ ਆਇਆ ਹੁੰਦਾ ਤਾਂ ਹੁਣ ਤੱਕ ਤਾਂ ਖਜ਼ਾਨਾ ਭਰਿਆ ਹੁੰਦਾ, ਤੁਸੀਂ ਤਾਂ ਦਮ ਭਰ ਕੇ ਆਏ ਸੀ। ਫਿਰ ਜੇ ਤੁਹਾਡੀ ਦਿੱਲੀ ਦੀ ਸ਼ਰਾਬ ਪਾਲਿਸੀ ਚੰਗੀ ਸੀ ਤਾਂ ਤੁਸੀਂ ਵਾਪਸ ਕਿਉਂ ਲਈ? ਤੁਸੀਂ ਤਾਂ ਜੇਲ੍ਹ ਤੱਕ ਵੀ ਜਾਏ ਉਹਨੂੰ ਵਾਪਸ ਲੈਣ ਤੋਂ ਬਾਅਦ ਵੀ। ਸਹੀ। ਤੇ ਫਿਰ ਉਸੇ ਆਧਾਰ ਤੇ ਜੇ ਪੰਜਾਬ 'ਚ ਲੈਂਡ ਪੂਲਿੰਗ ਪਾਲਿਸੀ ਚੰਗੀ ਸੀ, ਤੁਸੀਂ ਸਮਝਾ ਦਿੰਦੇ, ਸਾਨੂੰ ਸਮਝ ਨਹੀਂ, ਫਿਰ ਵਾਪਸ ਲੈ ਕੇ ਕਿਉਂ ਭੱਜੇ ਉਹਨੂੰ ਜੀ? ਇਸੇ ਤੋਂ ਬਾਅਦ ਤੁਸੀਂ ਫਿਰ ਸ਼ਾਮਲਾਟਾਂ ਨੂੰ ਪਏ, ਇਸ ਵਾਰ ਤੁਸੀਂ ਗੈਸਟ ਹਾਊਸਾਂ ਨੂੰ ਪਏ ਇਸੇ ਦੌਰਾਨ ਤੁਸੀਂ ਮੋਹਾਲੀ ਦੀ ਜਿਹੜੀ ਏਸੀ ਮੰਡੀ ਆ ਉਹ ਵੇਚਣ ਲਈ ਆ ਗਏ 12-13 ਏਕੜ ਵਾਲੀ, ਪੁੱਡਾ ਦੇ ਰਾਹੀਂ ਦਿੱਲੀ ਦੇ ਦਲਾਲਾਂ ਨੂੰ। ਫਿਰ ਤੁਸੀਂ ਪਟਿਆਲਾ ਦਾ ਬੱਸ ਸਟੈਂਡ, 23 ਨੰਬਰ ਫਾਟਕ ਦੇ ਉੱਤੇ ਪਾਵਰਕਾਮ ਦੀ ਜ਼ਮੀਨ, ਉੱਥੇ ਖੇਡ ਵਾਲਾ ਇੱਕ ਸੈਂਟਰ ਉਹਨਾਂ ਦਾ ਪਾਵਰਕਾਮ ਦਾ, ਉਹਨਾਂ ਦੀ ਜ਼ਮੀਨ ਛੋਟਾ ਕਰਨ ਦੀ, ਲੁਧਿਆਣੇ ਦੀ ਪਾਵਰਕਾਮ ਦੀਆਂ ਜ਼ਮੀਨਾਂ, ਤੁਸੀਂ ਸਾਰਾ ਕੁਝ ਵੇਚਣ ਦੇ ਉੱਤੇ ਹੁਣ ਤੁਹਾਡੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਾਂ ਤੇ ਨਜ਼ਰ ਜੀ ਜੀ। ਬਕਾਇਦਾ ਤੌਰ ਤੇ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਨੇ। ਅਧਿਕਾਰੀਆਂ ਕੀ ਗਈ ਹੈ ਜੀ ਕਿ ਡੀਸੀ ਸਾਹਿਬ ਦੇ ਮੂੰਹ ਜ਼ਬਾਨੀ ਹੁਕਮਾਂ ਦੇ ਤਹਿਤ ਇਹਨਾਂ ਦੀ ਜੀ ਨਿਸ਼ਾਨਦੇਹੀ ਕਰ ਲਓ। ਕਹਿੰਦੇ 12 ਜਾਂ 13 ਏਕੜ ਜ਼ਮੀਨ ਹੈ ਉਹ ਫਿਕਸ ਕਰ ਲਈ, ਉਹ ਤੋਂ ਬਿਨਾਂ ਇੱਕ ਦੋ ਕੁਝ ਹੋਰ ਹੈ ਉਹ 15 ਏਕੜ ਬਣ ਜਾਣੀ ਹੈ ਜੀ। ਇਹ ਖੇਤੀ ਦੇ ਨਾਲ ਲੱਗਦੀਆਂ ਜ਼ਮੀਨਾਂ ਨਿਸ਼ਾਨਦੇਹੀ ਕਰ ਲਓ ਜੀ, ਆਪਾਂ ਚੱਕਣੀਆਂ ਨੇ ਜੀ। ਠੀਕ ਹੈ। ਅੱਛਾ। ਜਦੋਂ ਅਸੀਂ ਦੇ ਖੇਤ ਵਿਕ ਗਏ ਫਿਰ ਉਹਨਾਂ ਨੇ ਫਸਲਾਂ ਬਾਰੇ ਜਾਣਕਾਰੀ, ਬੀਜਾਂ ਬਾਰੇ ਜਾਣਕਾਰੀ, ਉਹ ਤਜਰਬੇ ਉਹ ਕਿੱਥੇ ਕਰਨੇ ਆ ਜੀ? ਸਹੀ ਹੈ, ਬਿਲਕੁਲ। ਜੋ ਥਾਂ ਹੀ ਨਾ ਹੋਊਗੀ ਦੇ ਖੇਤ ਠੇਕਿਆਂ ਤੇ ਲਿਆ ਕਰਨਗੇ, ਉਧਰ ਨੂੰ ਫਿਰਿਆ ਕਰਨਗੇ, ਜਿਵੇਂ ਹੁਣ ਵੀ ਕਈ ਮਾਮਲਿਆਂ 'ਚ ਲੈਣੇ ਪੈ ਜਾਂਦੇ ਆ। ਜਾਂ ਫਿਰ ਉਹ ਕਹਿਣਗੇ ਜੀ ਹੁਣ ਖੇਤ ਨਹੀਂ ਤਾਂ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਵੀ ਕੀ ਕਰਨੀ ਹੈ? ਸਹੀ ਗੱਲ ਆ, ਬਿਲਕੁਲ। ਇਹਨੂੰ ਵੀ ਵੇਚ ਦਿਓ, ਫਿਰ ਇਹਨੂੰ ਬਹੁਤ ਬਦਲ ਲਓ, ਇਹਨੂੰ ਖੁੱਲੇ ਵੱਡੇ ਫਾਰਮ ਹਾਊਸਾਂ 'ਚ ਬਦਲ ਦਿਓ, ਜੀ। ਇਹਨੂੰ ਮਤਲਬ ਕਿ ਆਪਾਂ ਕੋਈ ਵਿਆਹ ਵੀ ਵਾਲਾ ਵੱਡਾ ਮੈਰਿਜ ਪੈਲਸ ਬਣਾ ਲਓ। ਕਿਉਂਕਿ ਜਿਹੜਾ ਲੈਂਡ ਮਾਫੀਆ ਹੈ, ਜਿਹੜਾ ਇਹੋ ਜਿਹਾ ਮਾਫੀਆ ਜਿਹੜਾ ਪਲਾਟਾਂ ਪਲੂਟਾਂ ਜੀ ਵਾਲਾ, ਉਹਦੀ ਨਜ਼ਰ ਪਟਿਆਲਾ ਯੂਨੀਵਰਸਿਟੀ ਤੇ ਵੀ। ਅੱਛਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕੇ ਪ੍ਰਾਈਮ ਲੋਕੇਸ਼ਨ 'ਚ ਆ ਗਈ ਜੀ, ਸੈਂਟਰ 'ਚ ਆ ਗਈ। ਯੂਨੀਵਰਸਿਟੀ ਕਿਤੇ ਹੋਰ ਲੈ ਜਾਓ, ਜਗ੍ਹਾ ਸਾਨੂੰ ਦੇ ਦਿਓ, ਉੱਥੇ ਤੱਕ ਦੀਆਂ ਵੀ ਤਜਵੀਜ਼ਾਂ ਬਣ ਰਹੀਆਂ। ਸੋ ਇਹ ਸੋਚਣ ਦੀ ਲੋੜ ਹੈ।
ਕਿ ਜਿਹੜੇ ਸਾਡੇ ਅਦਾਰਿਆਂ ਨੂੰ ਪੈ ਨਿਕਲੇ ਨੇ ਉਹਨਾਂ ਲਈ ਫਿਰ ਪੰਜਾਬ ਕੀ ਅਹਿਮੀਅਤ ਰੱਖਦਾ। ਇਹ ਭੱਜੇ ਜਾਂਦੇ ਲੁੱਟਣ ਨੂੰ ਕਾਲੇ ਨੇ ਕਿ ਜੋ ਲੁੱਟ ਹੁੰਦਾ ਲੁੱਟ ਕੇ ਭੱਜ ਲੋ। ਸੋ ਇਸ ਲਈ ਇਹ ਜਾਗਰੂਕ ਹੋ ਕੇ ਲੋਕਾਂ ਨੂੰ, ਸੰਸਥਾਵਾਂ ਨੂੰ, ਮੁਲਾਜ਼ਮਾਂ ਨੂੰ, ਅਧਿਕਾਰੀਆਂ ਨੂੰ, ਨੁਮਾਇੰਦਿਆਂ ਨੂੰ ਸਾਂਝੇ ਤੌਰ ਤੇ ਲੜਾਈ ਲੜਨੀ ਪੈਣੀ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਣੀ। ਹੁਣ ਕਿਸਾਨ ਜਥੇਬੰਦੀਆਂ ਦਾ ਰੋਲ ਵੀ ਅਹਿਮ ਹੈ, ਕੱਲਾ ਧਰਨੇ ਪ੍ਰਦਰਸ਼ਨ ਕਰਕੇ ਨਹੀਂ ਸਰਨਾ। ਇਹ ਜੇ ਕਿਸਾਨੀ ਨਾਲ ਸੰਬੰਧਿਤ ਸੰਸਥਾਵਾਂ ਮਰ ਗਈਆਂ ਤਾਂ ਵੀ ਵੱਡਾ ਨੁਕਸਾਨ। ਤੁਸੀਂ ਸ਼ੁਰੂਆਤ ਦੇ ਵਿੱਚ ਕਹਿ ਰਹੇ ਸੀ ਨਾ ਵੀ ਲੋਕ ਕਹਿਣਗੇ ਰੋਜ਼ ਹੀ ਇਹ ਖਬਰਾਂ ਲੈ ਕੇ ਬਹਿ ਜਾਂਦੇ ਆ। ਸਾਡੇ ਲਈ ਇਕੱਲੀਆਂ ਖਬਰਾਂ ਨਹੀਂ ਗੀਆਂ, ਸਾਡੇ ਲਈ ਪੰਜਾਬ ਹੈ, ਸਾਡੇ ਲਈ ਪੰਜਾਬ ਦੀ ਹੋਂਦ ਦਾ ਸਵਾਲ ਹੈ, ਸਾਡੇ ਲਈ ਆਪਣੇ ਆਪ ਤੋਂ ਵੱਡਾ ਸਵਾਲ ਹੈ, ਸਾਡੇ ਲਈ ਆਪ ਤੋਂ ਵੱਡਾ ਚਿੰਤਨ ਹੈ। ਸਾਡੇ ਸਰੀਰ ਤੋਂ, ਸਾਡੇ ਤਨ ਮਨ ਤੋਂ ਵੱਡੀ ਗੱਲ ਸਾਡੇ ਪੰਜਾਬ ਦੀ ਹੈ। ਇਸ ਕਰਕੇ ਅਸੀਂ ਇਹਨਾਂ ਦੇ ਉੱਤੇ ਚਰਚਾ ਕਰਦੇ ਹਾਂ। ਔਰ ਜ਼ਮੀਨਾਂ, ਯੂਨੀਵਰਸਿਟੀਆਂ, ਹੋਰ ਸਾਰੀਆਂ ਚੀਜ਼ਾਂ ਵੇਚਣ ਦੀ ਤਾਂ ਦੂਰ, ਜੇ ਬੁਰੀ ਨਜ਼ਰ ਪੰਜਾਬ ਦੇ ਇੱਕ ਜ਼ਰੇ ਮਿੱਟੀ ਤੇ ਵੀ ਪਵੇ ਨਾ, ਅਸੀਂ ਉਹ ਵੀ ਨਹੀਂ ਬਰਦਾਸ਼ਤ ਕਰਦੇ। ਹਾਂਜੀ, ਇਹ ਤਾਂ ਦੂਰ, ਇਹ ਤਾਂ ਹਜ਼ਾਰਾਂ ਏਕੜ ਦੀ ਗੱਲ ਹੈ, 100 ਏਕੜ ਦੀ ਗੱਲ ਹੈ। ਇਹ ਕਿਣਕੇ ਤੇ ਵੀ ਪੈਂਦੀ ਉਹ ਸਾਨੂੰ ਬਰਦਾਸ਼ਤ ਨਹੀਂ ਗੀ। ਇਹ ਤਾਂ ਗੱਲਾਂ ਹੀ ਬਹੁਤ ਵੱਡੀਆਂ ਨੇ। ਅਗਲੀ ਗੱਲ ਕਰੀਏ ਪੰਜਾਬ ਦੀ। BBMB ਦੇ ਵਿੱਚੋਂ ਕਹਿੰਦੇ ਪੰਜਾਬ ਨੂੰ ਪੂਰੀ ਤਰ੍ਹਾਂ ਬਾਹਰ ਕੀਤਾ ਜਾ ਰਿਹਾ ਜੀ, ਜਿਹੜਾ ਕਿਸੇ ਵੀ ਤਰੀਕੇ ਨਾਲ ਸਵੀਕਾਰਯੋਗ ਨਹੀਂ ਗਾ। ਪ੍ਰਵੀਨ ਜੀ, ਹਰਿਆਣੇ ਨੂੰ ਪਾਣੀ ਦੇਣ ਦੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਬਹੁਤ ਭੱਜੇ ਨੰਗਲ ਨੂੰ, ਆ ਗਏ ਚਲ ਗਏ, ਆ ਗਏ ਧਰਨਾ ਲਾ, ਆ ਕਰ। ਉਸ ਤੋਂ ਬਾਅਦ ਲਗਾਤਾਰ ਜਿਵੇਂ ਕੇਂਦਰ ਚੂੜੀ ਟਾਈਟ ਕਰਦਾ ਆਇਆ BBMB ਦੇ ਮਾਮਲੇ 'ਚ, ਮੁੱਖ ਮੰਤਰੀ ਸਾਹਿਬ ਕੁਸਕੇ ਨਹੀਂ। ਜੀ ਜੀ, ਸਹੀ ਗੱਲ। ਕਿਤੇ ਵੀ ਕੁਝ ਬੋਲਦੇ ਨਹੀਂ। ਮਤਲਬ ਦਿੱਲੀ ਨਾਲ ਮਿਲੇ ਹੋ, ਦਿੱਲੀ ਤੋਂ ਡਰਦੇ ਹੋ, ਦਿੱਲੀ ਕੋਲ ਵਿਕੇ ਹੋ, ਕੀ ਹੈ ਤਾਂ ਦੱਸੋ। ਬਿਲਕੁਲ ਬਿਲਕੁਲ ਸਹੀ। ਪੰਜਾਬ ਨੂੰ ਇੱਕ ਦਾ ਜਵਾਬ ਦੇ ਦਿਓ। BBMB ਉਹ ਸੰਸਥਾ ਜਿਹਦਾ ਕੰਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਮੈਨੇਜਮੈਂਟ ਤੋਂ ਆਪਣੇ ਆਪ ਸਮਝ ਆਉਂਦਾ ਹੈ ਕਿ ਤੁਹਾਡਾ ਕੰਮ ਮੈਨੇਜ ਕਰਨਾ ਸਿਰਫ। ਸਹੀ ਗੱਲ, ਬਿਲਕੁਲ ਸਹੀ। ਤੋਂ ਵੱਧ ਕੇ ਕੁਝ ਨਹੀਂ। ਪਰ BBMB ਲਗਭਗ ਕੇਂਦਰ ਦੀ ਬਾਡੀ ਬਣ ਕੇ, ਜੀ, ਕੇਂਦਰ ਦੀ ਧਿਰ ਬਣ ਕੇ ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰਨ ਤੁਰੀ ਤੇ ਲਗਭਗ ਉਹਦਾ ਕੇਂਦਰੀਕਰਨ ਕਰ ਲਿਆ। ਉਹੀ ਡਿਸਾਈਡ ਕਰਨ ਲੱਗੀ ਕਿ ਪਾਣੀ ਕਿੰਨਾ ਛੱਡਾਂਗੇ, ਕਦੋਂ ਛੱਡਾਂਗੇ, ਕਿਵੇਂ ਛੱਡਾਂਗੇ, ਹੈ ਨਾ। ਤੁਹਾਨੂੰ ਦੱਸ ਦਾਂਗੇ, ਹੜ੍ਹਾਂ ਦੇ ਟਾਈਮ ਦੱਸਤਾ ਸੀ ਜੀ ਇਹਨਾਂ ਨੂੰ, ਹੈ ਨਾ। ਇੱਕ ਤਰ੍ਹਾਂ ਦਾ ਧੱਕਾ ਵਧੀਕੀ ਸ਼ਰੇਆਮ ਹੋਣ ਲੱਗ ਪਈ। ਫਿਰ ਹਰਿਆਣੇ ਵਾਲੇ ਪੇਜ ਤੋਂ ਬਾਅਦ ਜੀ ਸੁਰੱਖਿਆ ਦਾ ਕੰਟਰੋਲ ਵੀ ਕੇਂਦਰ ਨੇ ਲੈ ਲਿਆ। ਠੀਕ ਹੈ ਜੀ। ਜਦੋਂ ਕਿ ਸਿਆਣਿਆਂ ਦਾ ਮੰਨਣਾ ਹੈ ਕਿ BBMB ਦੀ ਹੁਣ ਲੋੜ ਨਹੀਂ ਹੈਗੀ। ਜਿਸ ਸਮੇਂ ਡੈਮ ਬਣਿਆ ਸੀ ਕੁਛ ਸੀ, ਉਹਨੇ ਸਮੇਂ ਤੱਕ ਠੀਕ ਸੀ, ਜੇ ਲੋੜ ਸੀ ਉਹਦੀ, ਹੁਣ ਲੋੜ ਨਹੀਂ। ਇਹ ਸੂਬਿਆਂ ਨੂੰ ਸੌਂਪ ਦੋ, ਸੂਬੇ ਆਪਣੇ ਹਿਸਾਬ ਨਾਲ ਚਲਾਉਣ। ਬਿਲਕੁਲ ਸਹੀ। ਵੈਸੇ ਤਾਂ ਜੇ ਆਪਾਂ ਇਸ ਗੱਲ ਤੇ ਆਉਣੇ ਤੇ ਲੰਮਾ ਸਮੇਂ ਤੋਂ ਚਰਚਾ ਤੁਰੀ ਰਹਿੰਦੀ ਹੈ ਕਿ ਪੰਜਾਬ ਦੇ ਹੱਕੀ ਪਾਣੀਆਂ ਚੋਂ ਜਿਹੜਾ ਰਿਪੇਰੀਅਨ ਸਿਧਾਂਤ ਹੈ, ਸਾਡਾ ਹੱਕ ਬਣਦਾ, ਉਹ ਚੋਂ ਨਹਿਰਾਂ ਕੱਢ ਕੇ ਜਿਵੇਂ ਪਾਣੀ ਦਿੱਤਾ ਜਾ ਰਿਹਾ, ਉਹਦੇ ਹਵਾਲੇ ਨਾਲ ਕੀਤਾ ਜੀ ਹਰਿਆਣਾ ਸਾਡੇ ਚੋਂ ਨਿਕਲਿਆ। ਇਸ ਲਈ ਤੁਸੀਂ ਹਰਿਆਣਾ ਤੱਕ ਸੀਮਤ ਨਹੀਂ ਰਹੇ ਜੀ, ਰਾਜਸਥਾਨ, ਦਿੱਲੀ, ਚੰਡੀਗੜ੍ਹ ਸਾਰੇ ਜੋੜੇ। ਹੁਣ ਨਵੀਂ ਚਿੱਠੀ ਕੱਢੀ ਹੈ ਜੀ। ਨਵੀਂ ਚਿੱਠੀ ਆਈ ਹੈ ਕੇਂਦਰੀ ਬਿਜਲੀ ਮੰਤਰਾਲਿਆ ਵੱਲੋਂ ਸੂਬਿਆਂ ਨੂੰ ਕਿ ਜੀ ਕਿਉਂ ਨਾ ਆਪਾਂ ਰਾਜਸਥਾਨ ਨੂੰ, ਹਿਮਾਚਲ ਨੂੰ ਇਹ 'ਚ ਪਰਮਾਨੈਂਟ ਮੈਂਬਰ ਵਜੋਂ ਲੈ ਲਈਏ। ਪ੍ਰਵੀਨ ਜੀ 2 ਮੈਂਬਰ ਨੇ ਇਹਦੇ ਵਿੱਚ। ਜੀ ਜੀ। ਉਹਨਾਂ ਦੋਵਾਂ ਤੋਂ ਵੀ ਲਗਭਗ ਪਾਵਰਾਂ ਖੋਹ ਕੇ ਉਹਨਾਂ ਦੀ ਥਾਂ ਤੇ ਹੋਰ ਬੰਦੇ ਤੁਸੀਂ ਫਿੱਟ ਕਰੀ ਜਾਂਦੇ ਹੋ, ਜਦੋਂ ਕਿ ਲੰਮੇ ਸਮੇਂ ਤੋਂ ਤੈਅ ਸੀ ਕਿ ਜਿਹੜਾ ਪਾਵਰ ਦਾ ਮੈਂਬਰ ਹੈ ਉਹ ਪੰਜਾਬ ਦਾ ਹੋਇਆ ਕਰੂਗਾ, ਜਿਹੜਾ ਸਿੰਚਾਈ ਦਾ ਮੈਂਬਰ ਹੈ ਉਹ ਹਰਿਆਣੇ ਦਾ ਹੋਇਆ ਕਰੂਗਾ। ਇਹ ਦੋਏ ਮੈਂਬਰਾਂ ਦੇ ਉੱਤੇ ਵੀ ਖੇਡ ਚੱਲੀ ਜਾਂਦਾ ਜੀ ਕਿ ਪਾਵਰ ਦੀ ਥਾਂ ਤੇ ਇਹਨੂੰ ਲਾ ਦਿਓ ਜੀ, ਇਸ ਵਾਰੀ ਇਹਦੇ ਕੋਈ ਐਕਸਪੀਰੀਅੰਸ ਨਹੀਂ ਜੀ, ਹਿਮਾਚਲ ਵਾਲਾ ਟੈਂਪਰੇਰੀ ਲਾ ਲਓ ਜੀ, ਆਹ ਕਰੀਓ। ਪਰ ਜਦੋਂ ਕੰਮ ਇਹ 2 ਮੈਂਬਰਾਂ ਦਾ ਤਾਂ ਉੱਥੇ 4 ਮੈਂਬਰਾਂ ਦੀ ਲੋੜ ਕੀ ਪੈ ਗਈ ਜੀ। ਹੁਣ ਉਹਨਾਂ ਨੂੰ ਕੀ ਕੰਮ ਦੇਣਾ ਇਹ ਨਹੀਂ ਦੱਸਿਆ। ਪਰ ਹਰਿਆਣੇ, ਰਾਜਸਥਾਨ ਦਾ ਤੇ ਹਿਮਾਚਲ ਦਾ ਮੈਂਬਰ ਪੱਕਾ ਲੈ ਲਓ ਜੀ। ਠੀਕ ਹੈ। ਅੱਛਾ। ਸਾਡੇ ਵਾਲੇ ਕਹਿੰਦੇ ਕਿ ਵੀ ਖਰਚਾ ਤਾਂ ਅਸੀਂ ਦਿੰਨੇ ਆ। ਇਹ ਕਹਿੰਦੇ ਵੀ BBMB ਨੂੰ ਚਲਾਉਣ ਦੇ ਲਈ 40% ਖਰਚਾ ਪੰਜਾਬ ਦਿੰਦਾ, ਬਾਕੀ ਸਾਰੇ ਮਿਲ ਕੇ 60% ਦਿੰਦੇ ਆ। ਮਤਲਬ ਹਰਿਆਣਾ 30% ਦਿੰਦਾ ਹੈ, ਰਾਜਸਥਾਨ 24% ਦਿੰਦਾ ਖਰਚਾ, ਹਿਮਾਚਲ 4 ਦਿੰਦਾ, ਚੰਡੀਗੜ੍ਹ 2 ਦਿੰਦਾ, ਤੇ ਇੰਜ ਮਿਲਾ ਕੇ 100% ਬਣ ਗਿਆ ਕਿ ਜਦੋਂ ਅਸੀਂ ਖਰਚਾ ਵੱਧ ਦਿੰਨੇ ਆ ਤਾਂ ਸਾਡਾ ਹੱਕ ਹੈ, ਤੁਹਾਡਾ ਕੀ। ਜੀ ਸਹੀ। ਸਵਾਲ ਖਰਚੇ ਦਾ ਨਹੀਂ ਹੈ ਪ੍ਰਵੀਨ ਜੀ। ਕੱਲ ਨੂੰ ਰਾਜਸਥਾਨ ਕਹੂਗਾ ਮੈਂ 60% ਮੈਂ ਹੀ ਦੇ ਦੂੰਗਾ, ਕੱਲ ਨੂੰ ਹਿਮਾਚਲ ਕਹੂਗਾ ਮੇਤੋਂ ਲੈ ਲਓ 40% ਦਾ। ਸਹੀ ਹੈ, ਬਿਲਕੁਲ। ਖਰਚੇ ਦਾ ਨਹੀਂ ਹੈ ਸਵਾਲ। ਪੁਨਰ ਐਕਟ ਦਾ, ਜਿਹੜਾ ਪੰਜਾਬ ਪੁਨਰ ਐਕਟ ਦੇ ਤਹਿਤ 1966 ਦੇ ਤਹਿਤ ਜੋ ਸੰਵਿਧਾਨਕ ਸਾਡਾ ਹੱਕ ਹੈ, ਸਵਾਲ ਤਾਂ ਉਹਦਾ ਹੈ। ਬਿਲਕੁਲ ਸਹੀ।
ਸਵਾਲ ਤਾਂ ਰਿਪੇਰੀਅਨ ਸਿਧਾਂਤ ਹੈ। ਸਵਾਲ ਤਾਂ ਦੇਸ਼ ਦੇ ਵਿੱਚ ਹੋਰਨਾਂ ਡੈਮਾਂ ਦੇ ਹਵਾਲੇ ਕੰਟਰੋਲ ਕਿਹਨਾਂ ਕੋਲ ਹੈ, ਕਿਹੜੇ ਸੂਬਿਆਂ ਕੋਲ ਮਾਲਕੀ ਕਿਹਦੀ ਹੈ, ਉਹਦਾ ਸਹੀ ਨਾ ਤੁਸੀਂ ਮਾਲਕੀ ਤੈਅ ਕਰ ਰਹੇ ਹੋ, ਜੀ ਨਾ ਸੂਬੇ ਦਾ ਹੱਕ ਤੈਅ ਕਰ ਰਹੇ ਹੋ, ਨਾ ਸੰਵਿਧਾਨ ਅਨੁਸਾਰ ਸਾਨੂੰ ਹੱਕ ਦੇ ਰਹੇ ਹੋ, ਨਾ ਪਾਣੀਆਂ ਨੂੰ ਮੁੱਲ ਦੇ ਰਹੇ ਹੋ, ਮੈਂਬਰ ਲਾਉਣੇ ਆ ਜੀ। ਸੋ ਇਹ ਚਿੱਠੀ ਨਹੀਂ, ਇਹ ਆਰਡਰ ਹੈ, ਇਹ ਸਲਾਹ ਪੁੱਛੀ ਨਹੀਂ, ਇਹ ਦੱਸ ਦਿੱਤਾ ਕਿ ਅਸੀਂ ਆ ਕਰਨਾ ਹੈ। ਰਾਜਸਥਾਨ ਇਹਨਾਂ ਦਾ, ਹਰਿਆਣਾ ਇਹਨਾਂ ਦਾ, ਚੰਡੀਗੜ੍ਹ ਕੰਟਰੋਲ ਇਹਨਾਂ ਦਾ, 3 ਸੂਬੇ ਇਹਨਾਂ ਕੋਲ ਨੇ ਜੀ, ਤੇ ਸਾਡੇ ਵਾਲਾ ਪਤਾ ਨਹੀਂ ਇਹਨਾਂ ਕੋਲ ਕਿਉਂ ਗੋਡੇ ਟੇਕੀ ਬੈਠਾ ਹੈ, ਇਸ ਲਈ ਵੀ ਉਹਨਾਂ ਦਾ ਹੀ ਹੈ। ਠੀਕ ਹੈ ਨਾ। ਤੇ ਹਿਮਾਚਲ ਅੱਜ ਇਹਦੀ ਸਰਕਾਰ, ਕੱਲ ਉਹਦੀ ਸਰਕਾਰ, ਉਹ ਤੋਂ ਜਦੋਂ ਬਹੁ ਗਿਣਤੀ ਤਰ੍ਹਾਂ ਇੱਕ ਪਾਸੇ ਹੋਣਗੀਆਂ ਚੱਲਣਗੀ ਜੀ। ਹੁਣ ਤੁਸੀਂ ਲੜਾਈ ਕਿੱਥੇ ਲੱਗੀ ਹੈ? ਹੁਣ ਨੰਗਲ ਨੂੰ ਭੱਜਣਾ ਕਿ ਜੰਤਰ ਮੰਤਰ ਕੰਨੀ ਨੂੰ ਭੱਜੋਗੇ? ਸਵਾਲ ਤਾਂ ਇਹ ਹੈ। ਹੁਣ ਨੰਗਲ ਤੋਂ ਚੰਡੀਗੜ੍ਹ ਆਉਣਾ ਕਿ ਚੰਡੀਗੜ੍ਹ ਤੋਂ ਮੋਦੀ ਅਮਿਤ ਸ਼ਾਹ ਦੇ ਘਰ ਦੇ ਮੂਹਰੇ ਜਾਣਾ? ਕੋਈ ਹੈ ਅਜਿਹੀ ਪਹਿਲ ਕਦਮੀ? ਚੁਟਕਲੇ ਸੁਣਾਲੇ, ਉਹ ਸੂਟ ਲਿਫਾਫੇ ਚੋਂ ਨਹੀਂ ਕੱਢ ਲਿਆ, ਤੁਹਾਡੇ ਕੋਲ ਉਹੀ ਪੁਰਾਣਾ ਸੂਟ ਹੈ, ਬਾਰ-ਬਾਰ ਸੂਟ ਕੱਢ ਲਿਆ, ਪਾ ਲਿਆ ਜੀ, ਇਹ ਵਿਆਹ ਵਾਲਾ ਸੂਟ ਜੀ। ਇਹ ਚੁਟਕਲੇ ਕਿੰਨੀ ਵਾਰ ਸੁਣਾਓਗੇ ਜਨਾਬ? ਸਹੀ ਹੈ, ਬਿਲਕੁਲ। ਮੁੱਖ ਮੰਤਰੀ ਚੁਟਕਲੇ ਸੁਣਾਉਣ ਲਈ ਨਹੀਂ ਰੱਖਿਆ ਅਸੀਂ, ਉਹਦੇ ਨਾਲ ਤਾਂ ਅਸੀਂ ਕੋਈ ਖਾੜਾ ਲਵਾ ਲਿਆ ਕਰਾਂਗੇ, ਤੁਹਾਡਾ 10,000 ਨੂੰ ਆ ਜਾਇਆ ਕਰਿਓ ਪਿੰਡਾਂ 'ਚ ਸਾਡੇ ਟੂਰਨਾਮੈਂਟਾਂ ਦੇ ਵਿੱਚ। ਜੀ ਸਹੀ ਗੱਲ। ਇਹ ਮਜ਼ਾਕ ਦਾ ਕੇਂਦਰ ਨਹੀਂ ਹੈ, ਇਹ ਗੰਭੀਰ ਪਹਿਲੂ ਹੈ ਜਿਨ੍ਹਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਟੋਟ ਕੇ ਸੁਣਾ ਕੇ ਤੁਰ ਜਾਂਦੇ ਨੇ। 3.5 ਸਾਲ ਬਾਅਦ ਵੀ ਭੰਡੀ ਜਾਓ ਪਿਛਲੇ 10 ਸਾਲ ਵਾਲਿਆਂ ਨੂੰ। ਤੁਹਾਡੀ ਜ਼ਿੰਮੇਵਾਰੀ ਕਿੱਥੇ ਹੈ? ਸੋ ਇਹ ਜ਼ਿੰਮੇਵਾਰੀ ਤੋਂ ਭਗੌੜੇ ਨੇ ਤੇ ਕੇਂਦਰ ਬੀਬੀਐਮਬੀ 'ਚ ਪੰਜਾਬ ਨੂੰ ਖੁੱਡੇ ਲਾ ਕੇ ਆਪਣਾ ਪੂਰਾ ਕੰਟਰੋਲ ਕਰਦਾ ਜਾ ਰਿਹਾ। ਇਹ ਦੌਰ ਯਾਦ ਰੱਖਿਆ ਜਾਊਗਾ ਵਿਰੋਧੀਆਂ ਨੂੰ ਟੀਚਰਾਂ ਕਰਨ ਵਾਸਤੇ, ਨਾ ਸਿਰਫ ਇਸ ਮਾਮਲੇ ਦੇ ਉੱਤੇ। ਇਹ ਦੌਰ ਯਾਦ ਰੱਖਿਆ ਜਾਊਗਾ ਜਦੋਂ ਪੰਜਾਬ ਨੂੰ ਸਾਰੇ ਪਾਸਿਆਂ ਤੋਂ ਪਾਵਰਲੈਸ ਕੀਤਾ ਗਿਆ ਸੰਵਿਧਾਨਿਕ ਤੌਰ ਤੇ, ਜਦੋਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਸਾਡਾ ਜਿਹੜਾ ਰਹਿੰਦਾ ਖੁੰਦਾ ਮਾੜਾ ਮੋਟਾ ਹੀ ਸਾਡਾ ਕਬਜ਼ਾ ਸੀਗਾ। ਬਾਦਲ ਜਾਣੇ ਜਾਂਦੇ ਨੇ ਕਿ ਬਈ ਇਹਨਾਂ ਨੇ ਥਰਮਲ ਪਲਾਂਟ ਦੀ ਜਿਹੜੀ ਜਗ੍ਹਾ ਸੀ ਉਹ ਵੇਚ ਦਿੱਤੀ ਸੀ। ਮਨਪ੍ਰੀਤ ਬਾਦਲ ਕਹਿੰਦੇ ਹੁੰਦੇ ਸੀ ਨਾ, ਮੇਰਾ ਰੋਣ ਨਿਕਲਦਾ ਜਦੋਂ ਮੈਂ ਇੱਥੋਂ ਦੀ ਲੰਘਦਾ। ਅੱਜ ਉਹ ਭਾਜਪਾ ਦੇ ਵਿੱਚ ਨੇ, ਅੱਜ ਬੀਬੀਐਮਬੀ ਤੇ ਕੋਈ ਸਵਾਲ ਖੜਾ ਕਰ ਰਹੇ ਨੇ। ਹੁਣ ਨਹੀਂ ਰੋਣ ਨਿਕਲਦਾ ਉਹਨਾਂ ਦਾ, ਹੁਣ ਨਹੀਂ ਉਹਨਾਂ ਨੂੰ ਯਾਦ ਆਉਂਦਾ। ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਇਹ ਬਾਦਲ ਜੇਲ੍ਹਾਂ ਵੇਚ ਰਹੇ ਨੇ, ਤੁਸੀਂ ਯੂਨੀਵਰਸਿਟੀਆਂ ਵੇਚ ਰਹੇ ਹੋ, ਬਦਲਿਆ ਤੁਹਾਡੇ 'ਚ ਕੀ ਹੈ? ਉਹਨਾਂ ਨੇ ਹੋਰ ਪਾਣੀਆਂ ਦੇ ਮਾਮਲੇ ਦੇ ਉੱਤੇ ਰਾਜਧਾਨੀਆਂ ਦੇ ਹੱਥ ਵੜਾਤੇ, ਤੁਸੀਂ ਡੈਮਾਂ ਦੇ ਹੱਥ ਵੜਾ ਕੇ ਆ ਜਾਓਗੇ। ਰਹਿੰਦੀ ਖੁੰਦੀ ਜਿਹੜੀ ਸਾਡੇ ਕੋਲੇ ਪਾਵਰ ਹੈ, ਸ਼ਰਮਾ ਜੀ, ਅੱਜ ਚੰਡੀਗੜ੍ਹ ਦੇ ਵਿੱਚ ਸਾਡੇ ਕਿੰਨੇ ਕੁ ਦਫ਼ਤਰ ਨੇ? ਅਸੀਂ ਪੈਰਲਲ ਉਹਨਾਂ ਨੂੰ ਨਿਊ ਚੰਡੀਗੜ੍ਹ ਵਸਾ ਕੇ ਦੇਤਾ, ਅਸੀਂ ਹੋਰ ਕੰਮ ਕਰਕੇ ਦੇਤੇ। ਅਗਲਿਆਂ ਨੂੰ ਕੀ ਲੋੜ ਆ? ਉਹ ਤਾਂ ਵੱਧਦੇ ਆ ਰਹੇ ਨੇ, ਆਪਦੇ ਏਜੰਡੇ ਦੇ ਉੱਤੇ ਗੱਲ ਕਰ ਰਹੇ ਨੇ ਲਗਾਤਾਰ। ਅਗਲੀ ਗੱਲ ਕਰੀਏ ਸ਼ਰਮਾ ਜੀ ਵਿਰਾਸਤੀ ਮਾਰਗ ਨੂੰ ਲੈ ਕੇ, ਜਿਹਨੂੰ ਲੈ ਕੇ ਪੰਥਕ ਧਿਰਾਂ ਤੇ ਸਰਕਾਰ ਆਮੋ ਸਾਹਮਣੇ ਹੈ ਜੀ। ਪ੍ਰਵੀਨ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਦੁਨੀਆ ਭਰ 'ਚ ਮਨਾਇਆ ਜਾਣਾ। SGPC ਔਰ ਵੱਖ-ਵੱਖ ਤਖਤ ਸਾਹਿਬਾਨ, ਵੱਖ-ਵੱਖ ਧਾਰਮਿਕ ਜਥੇਬੰਦੀਆਂ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਹੋਰ ਸਿੱਖ ਸੰਪਰਦਾਵਾਂ ਤੇ ਨਾਨਕ ਨਾਮ ਲੇਵਾ ਸੰਗਤ ਸਾਰੀ ਇਸ ਦਿਨ ਨੂੰ ਮਨਾਉਣ ਦੇ ਲਈ ਆਪੋ ਆਪਣੇ ਤਰੀਕੇ ਨਾਲ ਅਗਾਂਹ ਵਧ ਰਹੀ। ਸਰਕਾਰ ਵੀ ਇਹਦੇ ਵਿੱਚ ਆਪਣਾ ਪੈਰ ਤਰਾ ਕਰ ਰਹੀ ਹੈ ਕਿ ਅਸੀਂ ਵੀ ਆਪਣਾ ਯੋਗਦਾਨ ਪਾਈਏ। ਚੰਗੀ ਗੱਲ ਹੈ, ਸਰਕਾਰਾਂ ਦਾ ਭੂਮਿਕਾ ਹੋਣੀ ਚਾਹੀਦੀ ਹੈ। ਸਰਕਾਰਾਂ ਨੂੰ ਆਪਣਾ ਸੁਰਦ ਰੋਲ ਨਿਭਾਉਣਾ ਚਾਹੀਦਾ ਅਜਿਹੇ ਦਿਹਾੜਿਆਂ ਦੇ ਮੌਕੇ ਤੇ, ਖਾਸ ਕਰਕੇ। ਉਹਦੇ ਹਵਾਲੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦੇ, ਉਹਨਾਂ ਦੀ ਪਹਿਲਕਦਮੀ ਕਰਦੇ, ਨਵੀਨੀਕਰਨ ਸੁੰਦਰੀਕਰਨ ਦੇ ਲਈ ਯੋਗਦਾਨ ਪਾਉਂਦੇ। ਉਹਦੇ ਹਵਾਲੇ ਨਾਲ ਇਹ ਮੁੱਖ ਮੰਤਰੀ ਸਾਹਿਬ ਜਾ ਕੇ ਵੀ ਆਏ ਪਿਛਲੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਤੇ ਇਹਨਾਂ ਨੇ ਤੈਅ ਵੀ ਕੀਤਾ ਜੀ ਕਿ ਅਸੀਂ ਆਹ ਮਾਰਗ ਬਣਾ ਰਹੇ ਹਾਂ ਜੀ, ਆਹ ਸੈਂਟਰ ਬਣਾ ਰਹੇ ਹਾਂ ਜੀ, ਆਹ ਸੜਕਾਂ ਬਣ ਜਾਣਗੀਆਂ ਜੀ, ਤੇ ਅਸੀਂ 24 ਤਰੀਕ ਨੂੰ 24 ਨਵੰਬਰ ਨੂੰ ਇੱਥੇ ਹੀ ਇੱਕ ਦਿਨ ਦਾ ਇਜਲਾਸ ਵੀ ਕਰਾਂਗੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਠੀਕ ਹੈ। ਹੁਣ ਜਿਹੜਾ ਵਿਰਾਸਤੀ ਮਾਰਗ ਬਣਾਉਣ ਦੇ ਲਈ ਕੰਮ ਵਿੱਢਿਆ, ਉਹ ਮਾਰਗ ਉਹ ਹੈ ਜੀ ਜਿਹੜਾ ਨੰਗਲ ਤੋਂ ਚੰਡੀਗੜ੍ਹ ਨੂੰ ਆਉਂਦਾ ਜੀ, ਉਸ ਤੋਂ ਜਿਹੜਾ ਸਿੱਧਾ ਕੇਸਗੜ੍ਹ ਸਾਹਿਬ ਨੂੰ ਰੋਡ ਜਾਂਦੀ ਹੈ, ਉਸ ਨੂੰ ਇਹਨਾਂ ਨੇ ਵਿਰਾਸਤੀ ਮਾਰਗ ਦਾ ਦੇਣਾ। ਇੱਕ ਪਾਸੇ ਖੁੱਲਾ ਗਰਾਊਂਡ ਹੈ ਕੇਸਗੜ੍ਹ ਸਾਹਿਬ ਦਾ, ਦੂਸਰੇ ਪਾਸੇ ਤਲਾਅ ਹੈ ਜੀ, ਤੇ ਉਹ ਸੜਕ ਸਿੱਧੀ ਚੜਾਈ ਚੜ੍ਹ ਕੇ, ਘੱਟੀ ਚੜ੍ਹ ਕੇ ਉੱਪਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੀ ਹੈ। ਉਹ ਸੜਕ ਦੇ ਟਾਈ ਕਰਤੀ, ਕੰਮ ਸ਼ੁਰੂ ਕਰਤਾ ਤੇ ਉਹਨੂੰ ਬੰਦ ਕਰਤਾ, ਸੜਕ ਬੰਦ। ਹੁਣ ਇਹ ਲਗਭਗ ਮਹੀਨਾ ਖੰਡ ਰਹਿੰਦਾ ਮਤਲਬ ਸ਼ਹੀਦੀ ਦਿਹਾੜਾ ਆਉਣ ਨੂੰ, ਤੇ ਉਹ ਤੋਂ ਪਹਿਲਾਂ ਤੁਸੀਂ ਸ਼ਹਿਰ ਦੀਆਂ ਮੁੱਖ ਸੜਕਾਂ ਜਿਹੜੀਆਂ ਕੇਸਗੜ੍ਹ ਸਾਹਿਬ ਵਾਲੇ ਪਾਸੇ ਨੂੰ ਜਾਂਦੀਆਂ ਨੇ ਉਹ ਬੰਦ ਕਰਤੀਆਂ ਜੀ। ਇਹਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ, ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹ ਪੰਥਕ ਦਲ ਲੈ ਕੇ ਮੌਕੇ ਤੇ ਪਹੁੰਚ ਗਏ ਤੇ ਚਿੱਠੀ ਵੀ ਕਰਤੀ ਵਿਭਾਗ ਨੂੰ ਤੇ ਅਫਸਰਾਂ ਨੂੰ, ਕਹਿੰਦਾ ਵੀ ਕੰਮ ਰੋਕੋ, ਘੱਟੋ ਘੱਟ ਸ਼ਰਧਾਲੂਆਂ ਨੂੰ ਰਾਹ ਤਾਂ ਛੱਡ ਦਿਓ, ਜੇ ਕਰਨੇ ਸੀ 6 ਮਹੀਨੇ ਪਹਿਲਾਂ ਕਰਦੇ ਜਾਂ ਹੁਣ ਬਾਅਦ ਚੋਂ ਕਰਿਓ। ਠੀਕ ਹੈ। ਸੋ ਇਸ ਲਈ ਮਤਲਬ ਕਿ
ਕੀ ਸਰਕਾਰਾਂ ਉਹ ਵਿਹੜੇ ਆਈ ਜਨ ਬਿਨੋ ਕੁੜੀ ਦੇ ਕੰਨ, ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਆ ਦਿਨ ਆ ਗਿਆ, ਫਿਰ ਚੇਤੇ ਆਉਂਦਾ ਇੱਕਦਮ। ਨਹੀਂ ਹਾਲਾਂ ਬੱਧੀ ਪਹਿਲਾ ਪ੍ਰੋਗਰਾਮ ਹੁੰਦੇ ਕਿ ਅਗਲੇ 6 ਮਹੀਨੇ ਚ ਕੀ ਆਉਣ ਵਾਲਾ, ਵੀ ਤੁਸੀਂ ਉਹਦੀ ਵਿਉਂਤਬੰਦੀ ਕੀਤੀ ਹੋਵੇ। ਤੁਹਾਨੂੰ ਕੋਈ ਜਦੋਂ ਸੰਗਤ ਦੇ ਵਿੱਚ ਗੱਲ ਤੁਰ ਪੈਂਦੀ ਹੈ, ਸੰਸਥਾਵਾਂ ਚ ਗੱਲ ਤੁਰ ਪੈਂਦੀ, ਫਿਰ ਤੁਹਾਨੂੰ ਚੇਤੇ ਆਉਂਦਾ ਕਿ ਆ ਦਿਨ ਆ ਗਿਆ, ਫਿਰ ਤੁਸੀਂ ਭੱਜਦੇ ਹੋ। ਹੁਣ ਅਜੇ ਤਾਂ ਹੁਣ ਰੂਟੀਨ ਚ ਸ਼ਰਧਾਲੂ ਆ ਰਹੇ ਨੇ, ਜਾ ਰਹੇ ਨੇ, ਤੇ ਉਹਦੇ ਹਵਾਲੇ ਨਾਲ ਜੇ ਇਹ ਫਿਕਰ ਹੈ, ਇਹਦਾ ਮਤਲਬ ਕਿਸੇ ਨੇ ਜਾ ਕੇ ਉੱਥੇ ਸੰਗਤ ਦੇ ਰੂਪ ਚ ਸੁਨੇਹਾ ਲਾਇਆ ਹੋਊਗਾ ਜੀ ਕਿ ਦਿੱਕਤਾਂ ਆ ਰਹੀਆਂ ਨੇ। ਸਹੀ ਗੱਲ। ਪਰ 24 ਤਰੀਕ ਨੂੰ ਜਿੱਦਣ ਉਹ ਦਿਹਾੜਾ ਹੈ, ਤੁਸੀਂ ਉਦਣ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਵਿਧਾਨ ਸਭਾ ਦਾ ਸੈਸ਼ਨ ਕਰੋਗੇ, ਉਹਦੇ ਲਈ ਕਿੰਨਾ ਤਾਮਝਾਮ ਹੋਊਗਾ, ਕਿੰਨੀਆਂ ਸੜਕਾਂ ਬੰਦ ਕਰੋਗੇ ਜੀ ਉਦਣ। ਜੀ ਬਈ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਹੋਊਗਾ, ਮੰਤਰੀਆਂ ਦਾ ਕਾਫਲਾ ਹੋਊਗਾ, ਕੁਝ ਹੋਰ ਵਿਸ਼ੇਸ਼ ਮਹਿਮਾਨ ਤੁਸੀਂ ਸੱਦੋਗੇ ਦਿਖਾਉਣ ਲਈ, ਬਿਠਾਉਣ ਲਈ, ਮੀਡੀਆ ਦਾ ਤਾਮਝਾਮ ਹੋਊਗਾ, ਤੇ ਉਹ ਸਾਰਾ ਅਫਸਰ ਅਮਲਾ ਫਲਾ ਪੂਰੀ ਪੰਜਾਬ ਦੀ ਪੁਲਿਸ ਉੱਥੇ ਲਾਈ ਹੋਊਗੀ, ਤੇ ਆਮ ਸ਼ਰਧਾਲੂ ਨਾਲ ਕੀ ਹੋਊਗਾ ਜੀ ਉਦੋਂ। ਮੈਨੂੰ ਤਾਂ ਉਦੋਂ ਦਾ ਫਿਕਰ ਪੈ ਗਿਆ ਜੀ। ਸਹੀ ਹੈ, ਬਿਲਕੁਲ। ਉਲਟਾ ਪੰਜਾਬ ਦੇ ਸਿਰ ਤੇ ਤੁਸੀਂ ਬੋਝ ਕਿੰਨਾ ਪਾ ਦੇਣਾ ਖਰਚੇ ਦਾ। ਤੁਸੀਂ ਗੁਰੂ ਸਾਹਿਬ ਲਈ ਕੁਝ ਕਰ ਨਹੀਂ ਸਕਦੇ, ਗੁਰੂ ਸਾਹਿਬ ਸਾਡੇ ਲਈ ਜੋ ਕੁਝ ਕਰ ਗਏ, ਅਸੀਂ ਉਹਦੇ ਬਦਲੇ ਕੁਝ ਨਹੀਂ ਮੋੜ ਸਕਦੇ। ਸਹੀ ਗੱਲ। ਪਰ ਤੁਸੀਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਾ ਹੈ, ਆਪਣੀ ਸਾਦਗੀ ਦਾ ਪ੍ਰਗਟਾਵਾ ਕਰਨਾ ਹੈ, ਆਪਣੀ ਭੇਟਾ ਦੇ ਰੂਪ ਦੇ ਵਿੱਚ ਕੁਝ ਸਾਹਮਣੇ ਲਿਆਉਣਾ ਹੈ, ਤਾਂ ਉਹ ਚੰਡੀਗੜ੍ਹ ਦੀ ਵਿਧਾਨ ਸਭਾ 'ਚ ਬੈਠ ਕੇ ਵੀ ਕਰ ਸਕਦੇ ਸੀ। ਜਾਂਦੇ ਇੱਕ ਦਿਨ ਪਹਿਲਾਂ ਜਾ ਕੇ ਮੱਥਾ ਟੇਕ ਕੇ ਆਓ ਤੇ ਉੱਥੋਂ ਆਸ਼ੀਰਵਾਦ ਲੈ ਕੇ ਆ ਕੇ ਕੋਈ ਚੰਗਾ ਫੈਸਲਾ ਕਰੋ ਪੰਜਾਬ ਦੇ ਲਈ। ਸਹੀ ਗੱਲ ਹੈ। ਉਹ ਇੱਥੋਂ ਵੀ ਹੋ ਸਕਦਾ, ਪਰ ਇਹ ਤਾਂ ਦਿਖਾਵੇ ਵਾਲੇ ਨੇ, ਇਹ ਪਖੰਡਵਾਦ ਵਾਲੇ ਨੇ, ਇਸ ਲਈ ਇਹ ਪਖੰਡਵਾਦ ਕਰਨ ਜਾਣਗੇ। ਤੇ ਉਹਦੇ ਨਾਲ ਮੈਨੂੰ ਤਾਂ ਇਹ ਫਿਕਰ ਹੈ ਕਿ ਉਦੋਂ ਸ਼ਰਧਾਲੂਆਂ ਲਈ ਵੱਡਾ ਢੀਕਾ ਹੋਊ। ਹਾਂਜੀ, ਬਿਲਕੁਲ। ਸਰਕਾਰਾਂ ਲੰਘਦੀਆਂ, ਫਿਰ ਲੋਕ ਥੋੜ੍ਹਾ ਲੰਘ ਜਾਂਦੇ ਆ ਉੱਥੋਂ ਦੀ, ਜਿੱਥੋਂ ਦੀ ਸਰਕਾਰਾਂ ਦੀਆਂ ਗੱਡੀਆਂ ਲੰਘਦੀਆਂ ਹੂਟਰ ਮਾਰਦੀਆਂ। ਅਗਲੀ ਗੱਲ ਕਰੀਏ ਜਾਂਦੇ ਜਾਂਦੇ IPS ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੀ। ਇਹਨੇ 2 ਨਵੇਂ ਮੋੜ ਕੱਟਿਆ ਜੀ ਇਸ ਮਾਮਲੇ ਦੇ। ਪ੍ਰਵੀਨ ਜੀ, 9ਵਾਂ ਦਿਨ ਅੱਜ IPS ਅਧਿਕਾਰੀ ਪੂਰਨ ਕੁਮਾਰ ਦੇ ਖੁਦਕੁਸ਼ੀ ਦਾ, ਤੇ ਉਹ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਨਹੀਂ ਅਜੇ ਤੱਕ ਹੋਇਆ। ਜੀ। ਪਰਿਵਾਰ ਇਸ ਗੱਲ ਤੇ ਅੜਿਆ ਕਿ ਜਦੋਂ DGP ਸਾਹਿਬ ਦੀ ਛੁੱਟੀ ਨਹੀਂ ਕੀਤੀ ਜਾਂਦੀ ਤਦ ਤੱਕ ਪੋਸਟਮਾਰਟਮ ਨਹੀਂ। ਸਰਕਾਰ ਕਹਿੰਦੀ ਛੁੱਟੀ ਤਾਂ ਨਹੀਂ ਕਰਦੇ, ਛੁੱਟੀ ਤੇ ਭੇਜ ਦਿੰਦੇ ਆ ਜੀ, ਤੇ ਛੁੱਟੀ ਨਹੀਂ ਕੀਤੀ, DGP ਸਾਹਿਬ ਨੂੰ ਛੁੱਟੀ ਤੇ ਭੇਜਤਾ। ਉਹ ਤੋਂ ਬਾਅਦ ਵੀ ਪਰਿਵਾਰ ਨਹੀਂ ਮੰਨਿਆ ਕਿ ਨਹੀਂ, ਇਹ ਤਾਂ ਧੱਕਾ ਹੈ। ਜਦੋਂ ਉਹ ਕਹਿੰਦੇ ਕਿ ਸੁਸਾਈਡ ਨੋਟ ਦੇ ਵਿੱਚ ਨਾਮ ਦਰਜ ਨੇ, ਉਹਨਾਂ ਨਾਮਾਂ ਦੇ ਉੱਤੇ ਪਰਚਾ ਕੱਟੋ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਅਦਾਲਤ ਜਾਂ ਜਾਂਚ ਸਪਸ਼ਟ ਹੋ ਜਾਊਗਾ ਕਿ ਕੀ ਸਹੀ ਹੈ ਕੀ ਗਲਤ ਹੈ। ਸੁਸਾਈਡ ਨੋਟ ਦੇ ਆਧਾਰ ਤੇ ਕੰਮ ਤਾਂ ਕਰੋ। ਸੋ ਹੁਣ ਇਹ ਮੁੱਦਾ IPS ਅਧਿਕਾਰੀ ਦੀ ਖੁਦਕੁਸ਼ੀ ਚੋਂ ਨਿਕਲ ਕੇ ਜਾਤ ਆਧਾਰਿਤ ਵਿਤਕਰੇ ਦੇ ਰੂਪ ਦੇ ਵਿੱਚ ਵਿਸ਼ਵ ਵਿਆਪੀ ਹੋ ਗਿਆ, ਦੇਸ਼ ਪੱਧਰੀ ਹੋ ਗਿਆ, ਤੇ ਦੇਸ਼ ਭਰ ਦੇ ਲੀਡਰ ਪਰਿਵਾਰ ਨਾਲ ਦੁੱਖ ਬਣਾਉਣ ਆ ਰਹੇ ਨੇ। ਕੀ NDA ਦੇ ਮੰਤਰੀ ਤੇ ਕੀ ਹੋਰ ਸੂਬਿਆਂ ਦੇ ਮੰਤਰੀ ਤੇ ਕੀ ਮੁੱਖ ਮੰਤਰੀ ਪੰਜਾਬ ਦੇ ਵੀ ਜਾਇਆ ਏ, ਈਵਨ ਇਹਨਾਂ ਦੀ ਆਪਣੀ ਪਾਰਟੀ ਦੇ ਅਠਾਲਵੇ ਤੇ ਪਾਸਵਾਨ ਵਰਗੇ, ਚਿਰਾਗ ਪਾਸਵਾਨ ਵੀ ਆਲੇ, ਤੇ ਵਿਰੋਧੀ ਦੇ ਲੀਡਰ ਰਾਹੁਲ ਗਾਂਧੀ ਵੀ ਆਏ ਜੀ। ਤੇ ਉਹਨਾਂ ਨੇ ਕਿਹਾ ਵੀ ਕਿ ਤਮਾਸ਼ਾ ਬੰਦ ਕਰੋ। ਪਰ 2 ਦਿਨ ਪਹਿਲਾਂ ਸਰਕਾਰ ਪਰਿਵਾਰ ਤੋਂ ਗੱਲਬਾਤ ਤੋੜ ਗਈ ਸੀ, ਤੇ ਗੱਲਬਾਤ ਬੰਦ ਕਰਨ ਤੋਂ ਬਾਅਦ ਇਹ ਖਦਸ਼ਾ ਸੀਗਾ ਕਿ ਕੁਝ ਨਵਾਂ ਖੇਲ ਹੋਊਗਾ ਜੀ। ਸੋ ਨਵਾਂ ਮੋੜ ਇੱਕ ਤਾਂ ਇਹ ਕੱਟਿਆ ਗਿਆ ਜੀ ਕਿ ਸਰਕਾਰ ਚਲੀ ਗਈ ਅਦਾਲਤ, ਕਹਿੰਦੇ ਠੀਕ ਹੈ, ਤੇ ਅਦਾਲਤ ਨੇ ਨੋਟਿਸ ਕੱਢਤਾ। ਅੱਜ ਦੇ ਦਿਨ ਤੱਕ ਲਈ ਨੋਟਿਸ ਹੈ ਕਿ ਪਰਿਵਾਰ ਆਪਣਾ ਜਵਾਬ ਦੇਵੇ, ਨਹੀਂ ਤਾਂ ਫਿਰ ਅਦਾਲਤ ਫੈਸਲਾ ਕਰੂਗੀ। ਇਹਦਾ ਮਤਲਬ ਅਦਾਲਤ ਹੁਣ ਅਦਾਲਤੀ ਫੈਸਲੇ ਦੇ ਨਾਲ ਪੋਸਟਮਾਰਟਮ ਤੇ ਦਾਹ ਸੰਸਕਾਰ ਦੀ ਪ੍ਰਕਿਰਿਆ ਹੋਊਗੀ। ਦੂਏ ਪਾਸੇ ਜਿਹੜਾ ਰੋਹਤਕ ਨਾਲ ਜੁੜਿਆ ਮਾਮਲਾ ਹੈ ਜੀ, ਕਿ ਜੀ ਉੱਥੇ ਜੀ ਮਤਲਬ ਕਿ ਇਹਨਾਂ ਨੇ ਕਾਰਜਵਿਧਾ ਰਹੀ, ਇਹਨਾਂ ਦੀ ਅਧਿਕਾਰੀ ਦਾ ਕੰਮ ਰਿਹਾ ਉੱਥੇ ਇਹਨਾਂ ਦਾ ਜੀ ਕੋਈ ਗਨਮੈਨ ਹੈ ਜੀ, ਉਹ ਕਿਸੇ ਤੋਂ ਰਿਸ਼ਵਤ ਮੰਗਦਾ ਸੀ ਜੀ, ਉਹ ਮਾਮਲੇ 'ਚ ਫਸ ਗਏ ਸੀ ਜੀ। ਹੁਣ ਇੱਕ ASI ਖੁਦਕੁਸ਼ੀ ਕਰ ਗਿਆ। ਹਾਂਜੀ। ਉਹ ਖੁਦਕੁਸ਼ੀ ਰੋਹਤਕ ਦਾ ਇੱਕ ASI ਸੰਦੀਪ ਕੁਮਾਰ, ਉਹਨੇ ਵੀ ਇੱਕ ਨਵਾਂ ਸੁਸਾਈਡ ਨੋਟ ਲਿਖਿਆ ਤੇ ਇੱਕ ਵੀਡੀਓ ਪਾਈ ਹੈ। ਉਹਦੇ ਵਿੱਚ ਉਹ ਕਹਿੰਦਾ ਕਿ ਪੂਰਨ ਕੁਮਾਰ ਫਸਣ ਲੱਗਿਆ ਸੀਗਾ ਇਸ ਰਿਸ਼ਵਤਖੋਰੀ ਦੇ ਮਾਮਲੇ 'ਚ, ਇਹਨੂੰ ਸਜ਼ਾ ਹੋ ਜਾਣੀ ਸੀ, ਇਹ ਉਲਝ ਜਾਣਾ ਸੀ, ਇਸ ਲਈ ਇਹਨੇ ਖੁਦਕੁਸ਼ੀ ਕਰ ਲਈ। ਹੁਣ ਉਹਦਾ ਪਰਿਵਾਰ ਕਹਿੰਦਾ ਕਿ ਜਦੋਂ ਤੱਕ ਪੂਰਨ ਕੁਮਾਰ ਦੀ ਘਰਵਾਲੀ ਦੇ ਉੱਤੇ FIR ਨਹੀਂ ਕਰਦੇ ਤਦ ਤੱਕ ਅਸੀਂ ਨਹੀਂ ਪੋਸਟਮਾਰਟਮ ਤੇ ਦਾਹ ਸੰਸਕਾਰ ਕਰਦੇ। ਹੁਣ ਇਹ 2 ਨਵੇਂ ਮੋੜ ਨੇ ਜੀ, ਇੱਕ ਪਾਸੇ ਅਦਾਲਤੀ ਪ੍ਰਕਿਰਿਆ, ਇੱਕ ਪਾਸੇ ਦੂਏ ਪਾਸੇ ਸੰਦੀਪ ਕੁਮਾਰ ASI ਦੀ ਖੁਦਕੁਸ਼ੀ ਦੇ ਵੀਡੀਓ ਨੋਟ ਦੇ ਵਿੱਚ ਉਹ ਆਪਣੀ ਧਿਰ ਦਾ ਹਵਾਲਾ ਵੀ ਦਿੰਦਾ ਹੈ ਕਿ ਜਿਹੜੇ ਘਰਾਂ ਤੋਂ ਮੈਂ ਆਉਣਾ। ਸੋ ਹਰਿਆਣਾ ਬਹੁਤ ਅਜੇ ਇਸ ਮਾਮਲੇ ਦੇ ਵਿੱਚ ਨਾ ਬਹੁਤ ਪਿਛਾਂ ਹੈ, ਉੱਥੇ ਜਾਤ ਪਾਤ ਦਾ ਪਾੜਾ ਬਹੁਤ ਜ਼ਿਆਦਾ ਹੈ।
ਤੇ ਜੇ ਇਹ ਟਕਰਾਅ ਵੱਧਦਾ ਹੈ ਜੀ, ਤਾਂ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ। ਬਿਲਕੁਲ ਸਹੀ। ਹੁਣ ਤਾਂ ਡਬਲ ਸਰਕਾਰ ਹੈ ਤੁਹਾਡੀ, ਬਹੁਤ ਗੁਣਗਾਨ ਗਾਉਂਦੇ ਡਬਲ ਇੰਜਨ ਵਾਲਾ। ਤੇ ਜੇ ਇੱਕ ਇਸ ਰੈਂਕ ਦੇ ਅਧਿਕਾਰੀ ਦਾ ਜਾਂ ਹੁਣ 2 ਅਧਿਕਾਰੀਆਂ ਦੇ ਮਾਮਲਿਆਂ 'ਚ ਤੁਸੀਂ ਸੁਰਦਾ ਨਾਲ ਮਸਲਾ ਸੁਲਝਾ ਨਹੀਂ ਸਕਦੇ, ਤਾਂ ਆਮ ਲੋਕਾਂ 'ਚ ਕੀ ਹੁੰਦਾ ਹੈ ਇਹਦਾ ਅੰਦਾਜ਼ਾ ਲਾਇਆ। ਬਿਲਕੁਲ ਜੀ। ਤੋ ਕਾਫੀ ਤਣਾਅ ਵੱਧ ਗਿਆ। ਇਹ 2 ਨਵੇਂ ਮੋੜ ਨੇ, ਮੈਨੂੰ ਲੱਗਦਾ 2 ਨਵੀਆਂ ਧਿਰਾਂ ਨੂੰ ਆਮੋ ਸਾਹਮਣੇ ਲਿਆ ਖੜਾ ਕੀਤਾ। ਇਹਦੇ ਨਾਲ ਤਣਾਅ ਤੇ ਫਿਕਰ ਹੋਰ ਵੱਡਾ। ਨਾਲੇ ਇਹ ਵੀ ਹੈ ਨਾ, ਇਸ ਟਾਈਮ 2 ਫਿਰਕਿਆਂ ਦੇ ਵਿੱਚ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਖਬਰ ਨੂੰ। ਨਾ ਸਿਰਫ ਹੁਣ ਤੱਕ ਤਾਂ ਕਹਿੰਦੇ ਸਰਕਾਰ ਹੀ ਘਿਰ ਰਹੀ ਸੀ, ਕਈ ਪੱਤਰਕਾਰ ਇਸ ਗੱਲ ਦਾ ਦਾਅਵਾ ਕਰਦੇ ਨੇ, ਪਰ ਹੁਣ ਕਿਤੇ ਸਮਾਜ ਨਾ ਇਹਦੀ ਇਜਾਜ਼ਤ ਦੇ ਵਿੱਚ ਆ ਜਾਵੇ। ਸੋ ਸਰਕਾਰਾਂ ਬਰੀ ਹੋ ਜਾਂਦੀਆਂ ਨੇ ਕਈ ਮਾਮਲਿਆਂ ਦੇ ਵਿੱਚ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ DSA ਦੇ ਨਾਲ।